बिस्मिल्लाह या अल्लाह तेरा आसरा ते या अल्लाह तेरा शुक्र। लो जी अल्हम्दुलिल्लाह नी रख ਦਿੱਤੀ है। लो जी चाचा वाह वाह ਚੱਕ ਵੀ ਮਿਲ ਗਿਆ। ਚਾਚਾ ਕਹਿੰਦਾ ਸੀ ਨੀ ਰੱਖਣੀ ਆ ਤਾਂ ਕੋਈ ਸ਼ੈ ਖਵਾਓ। ਸਾਨੂੰ ਪਈਆਂ ਕਰਿਆ ਕਰਤਾ ਕਿੱਦਾਂ ਤੈਨੂੰ ਕੱਲਿਆ ਕਰਤਾ ਸੀ ਬਈ? ਹਾਂਜੀ ਸਾਨੂੰ ਬਾੜ ਦਿੱਤਾ ਗੈਰ ਚ ਸਹੀ ਕਰਨ ਲੱਗਾ। ਹਾਂ ਗੈਰ ਚ ਕਿੱਦਾਂ ਵਾੜਿਆ ਚਾਚਾ? ਲੈ ਗੱਲ ਸੁਣ ਲੈ, ਇੱਥੋਂ ਤੋਂ ਚੋਰੀ ਤੂੰ ਨਾ ਮੇਰੀ ਕਾਰ ਮੋੜੇ ਹੈ। ਇਹ ਮੋੜ ਚੋ ਅੱਛਾ ਅੱਲਾ ਖਾ ਦੇ ਸਕਦਾ ਨਾ। ਨਹੀਂ ਦੇ ਸਕਦਾ, ਰੱਬ ਦੇ ਘਰ ਚ ਕਿਹੜਾ ਕੋਈ ਪੈਪ ਦੇ ਪੈਸੇ ਦੇਣੇ ਪੈਣੇ। ਦੱਸ ਆਪਣੀ ਕੀ ਆ ਰਿਸ਼ਤੇਦਾਰੀ ਭਾਈ ਜੀ ਜਵਾਕਾਂ ਦਾ ਫੁੱਫੜ ਆ ਹੋਣ ਵਾਲਿਆਂ ਦਾ। ਹਾਂ ਹੁਣ ਨਾ ਆਪਾਂ ਯਾਰ ਇਹਨੂੰ ਉਹਦਾ ਹੀ ਨਹੀਂ ਦੇਣਾ। ਹੈ ਆਪਾਂ ਇਹਨੂੰ ਉਹਦਾ ਹੀ ਨਹੀਂ ਦੇਣਾ। ਮੇਰੀ ਗੱਲ, ਮੈਂ ਕਿਹਾ ਵੀ 50 ਆਪ ਦੀ ਰਿਸ਼ਤੇਦਾਰੀ ਨੂੰ ਦੇ ਦੇ, 50 ਮੇਰੀ ਰਿਸ਼ਤੇਦਾਰੀ ਦੇ ਦੇ। ਤੂੰ ਦਾ ਜਵਾਈ ਆਪਣਾ ਹਾਂ ਯਾਦ ਹੋਗਾ ਵੀ ਤੇਰੀ ਨਹੀਂ ਸੇ ਦੇ ਪਿਆ ਮੇਰੇ ਨੂੰ। ਹਾਂ ਤੇ ਆਪਾਂ ਲਾਈਵ ਵੰਡ ਵੰਡ ਕੇ ਆਪਾਂ ਇੱਕ ਬੰਦੇ ਕੋਲ ਖੜਾ ਲੈਨੇ 100 ਰੁਪਿਆ। ਹੁਣ ਦੱਸਣ ਵਾਸਤੇ ਆਦੀ ਸਪੀਡ ਤੇਜ਼ ਕਰ ਲਵੇ। ਉਹ ਕਹਿੰਦਾ ਵੀ ਮੈਂ ਲੋਕ ਵੇਖਣ ਵਾਲੇ ਪੂਰਾ ਕਰਦੇ ਮੋਬਾਈਲ ਤੇਜ਼ ਕਰ ਲੈਣ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿੱਦਾਂ ਗੁਜ਼ਰਦਾ। ਤੇ ਵਲੌਗ ਦੇਖਿਓ ਪੂਰਾ, ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ, ਤੁਹਾਨੂੰ ਮਜ਼ਾ ਆਏਗਾ। ਤੇ ਵਲੌਗ ਹੋ ਗਿਆ ਜੀ ਅੱਜ ਦਾ ਸ਼ੁਰੂ। ਤੇ ਇੱਧਰ ਆ ਗਿਆ ਜੀ ਯਾਸੀਨ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਯਾਸੀਨ ਕੀ ਹਾਲ ਆ? ਮਾਸ਼ਾਅੱਲਾ ਇੱਟਾਂ ਨੂੰ ਲਾਈ ਜਾਂਦਾ ਯਾਸੀਨ ਸਵੇਰੇ ਸਵੇਰੇ ਪਾਣੀ। ਬੜੀ ਗੱਲ ਆ। ਤੇ ਕਹਿਣ ਆਕੋ ਵੀ ਅੱਜ ਆਉਂਦੇ ਹੀ ਮਾਸ਼ਾਅੱਲਾ ਕੰਮ ਨੂੰ ਜੁੜ ਗਿਆ, ਕੰਮ ਦੀ ਰੂਟੀਨ ਬਣ ਗਈ ਇੱਕ। ਹੈ ਰੱਬ ਨੇ ਖੈਰੀ ਸਲਾਮਤੀ ਦੇਣ ਲੱਗ ਕੇ ਆਇਆ ਰੱਬ। ਤੇ ਇੱਟਾਂ ਨੂੰ ਪਾਣੀ ਲਾਈ ਜਾਂਦੇ ਆ। ਚਾਚਾ ਆ ਗਿਆ, ਚਾਚਾ ਸਾਜਦ। ਅੱਲਾ ਮਤਲਬ ਬੜੀ ਮਿਹਰਬਾਨੀ ਰੱਬ ਨੇ ਕੀਤੀ ਵੀ ਮਗਰ ਨਹੀਂ ਜਾਣਾ ਪਿਆ, ਵੀ ਆਪ ਨਹੀਂ ਗਏ, ਚਾਚਾ ਆਪ ਆਇਆ। ਸੋ ਇਹ ਵਧੀਆ ਹੋ ਗਿਆ, ਚਾਚਾ ਆ ਗਿਆ ਜੀ। ਤੇ ਘਰੇ ਇੱਕ ਮਿਸਤਰੀ ਉਧਰ ਆ ਗਿਆ ਵਾ ਜੱਟੂ ਕੇ। ਦੋ ਮਿਸਤਰੀ ਆਏ ਆ, ਇੱਕ ਆਪਣੇ ਚਾਚਾ ਆਪਣੇ ਕੰਮ ਕਰੂਗਾ ਤੇ ਇੱਕ ਬਾਈ ਉਧਰ ਕੰਮ ਕਰੂਗਾ ਜੱਟੂ ਕੇ, ਤਾਂ ਕਿ ਉਧਰ ਵੀ ਨਾਲ ਦੀ ਨਾਲ ਜਿਹੜਾ ਕੰਮ ਫਾਈਂਡ ਅਪ ਹੋ ਜਾਵੇ। ਤੇ ਹੁਣ ਕੀ ਕਹਿੰਦੇ ਹੁੰਦੇ ਵੀ ਕੰਸਟਰਕਸ਼ਨ ਜਿਹੜੀ ਆ ਉਹ ਚਾਲੂ ਹੋ ਜਾਣੀ ਆ ਲਗਾਤਾਰ। ਹੁਣ ਇਹੀ ਕੰਮ ਚੱਲਣਾ ਵਾ, ਇਹੀ ਰੂਟੀਨ ਬਣਨੀ ਆ। ਮੇਰੀ ਕੱਲ ਤਬੀਅਤ, ਕੱਲ ਵਲੌਗ ਵੀ ਇਸ ਲਈ ਨਹੀਂ ਆਇਆ ਕਿਉਂਕਿ ਮੇਰੀ ਤਬੀਅਤ ਨਹੀਂ ਸੀ ਸਹੀ। ਮੈਂ ਕਿਹਾ ਮੈਂ ਦੱਸ ਦੇਵਾਂ, ਫਲੂ, ਉਸ ਤੋਂ ਬਾਅਦ ਗਲਾ ਖਰਾਬ, ਉਸ ਤੋਂ ਬਾਅਦ ਖੰਘ ਖਾਂਸੀ, ਠੀਕ ਹੈ। ਇਹ ਕੰਮ ਵਾਵਾ ਜ਼ਿਆਦਾ ਖਰਾਬ ਸੀ, ਇਸ ਕਰਕੇ ਕੱਲ ਵਲੌਗ ਨਹੀਂ ਬਣ ਸਕਿਆ। ਤੇ ਲੱਗਦਾ ਹਲੇ ਵੀ ਤੁਹਾਨੂੰ ਆਵਾਜ਼ ਤੋਂ ਹੋਣਾ ਵਾ। ਸੋ ਇਸ ਕਰਕੇ ਬਾਕੀ ਜੀ ਲਓ ਜੀ ਚਾਚਾ ਸਾਡਾ ਆ ਗਿਆ। ਵਾਲੇਕੁਮ ਸਲਾਮ ਚਾਚਾ ਜੀ, ਸੁਣਾਓ? ਠੀਕ ਹੋ? ਅਲਹਮਦੁਲਿਲਾ ਹੋਰ ਸੁਣਾਓ? ਵਧੀਆ ਸੇਤਾ ਸੁਤਾ ਵਧੀਆ ਵਧੀਆ। ਲੱਗ ਗਈਆਂ ਇੱਟਾਂ ਨੂੰ, ਪਾਣੀ ਲੱਗ ਗਿਆ। ਠੀਕ ਹੋ ਗਿਆ ਜੀ। ਤੇ ਮੈਂ ਲੈ ਆਵਾਂ, ਵੈਸੇ ਸੀਮੈਂਟ ਆਪਣੇ ਕੋਲ ਪਿਆ ਵਾ ਥੋੜਾ ਜਿਹਾ, ਤੇ ਆਖੋਂ ਤੇ ਮੈਂ ਸੀਮੈਂਟ ਹੋਰ ਲਿਆਉਣਾ ਜਾ ਕੇ। ਦੋ ਲੈ ਕੇ ਆਉਣਾ ਵਾ ਤੁਸੀਂ, 2 ਬੋਰੀਆਂ ਸੀਮੈਂਟ ਲਿਆਓ ਅੱਜ। ਜ਼ਿਆਦਾ ਆ ਜਾਂਦਾ ਵਾ। ਨਹੀਂ 2 ਹੀ ਬੋਰੀਆਂ ਆਪਾਂ ਛਣਾਈ, 2 ਬੋਰੀਆਂ ਦੀ ਬਥੇਰੀ ਲੱਗਦੀ ਜਾਣੀ। ਅੱਛਾ ਮੈਂ ਇਹ ਸੋਚਿਆ ਸੀ ਵੀ ਨਾ ਡੇਲੀ ਬੇਸਿਸ ਦੇ ਉੱਤੇ 2-2 3-3 ਲਿਆ ਕਰਾਂਗੇ, ਸੀਮੈਂਟ ਖਰਾਬ ਹੋ ਜਾਂਦਾ ਘਰੇ ਪਿਆ, ਹਨਾ। ਹਾਂ ਇਦਾਂ ਕਰ ਲੈਂਦੇ ਆ। ਉੱਥੋਂ ਦੁਕਾਨ ਤੋਂ ਤਾਜ਼ਾ ਹੀ ਲੈ ਆਂਦਾ। ਹਾਂ ਠੀਕ ਹੋ ਗਿਆ ਜੀ। 2 ਆ ਜਾਣੀਆਂ ਬਾਈ ਦੀਆਂ ਤੇ 2 ਤੇਰੀਆਂ, 4 ਬੋਰੀਆਂ ਆ ਜਾਣੀਆਂ। ਹਾਂ ਹਾਂ 4 ਬੋਰੀਆਂ ਲਾਉਂਦਾ ਸਾਡਾ ਚਾਚਾ ਮਿਰਜ਼ਾ। ਉਹ ਚਾਚਾ ਮਿਰਜ਼ਾ, ਸੁਣਾ ਕੀ ਹਾਲ ਆ? ਠੀਕ ਹੈ ਹੈ ਇਦਾਂ ਐ ਵਾਲਾ ਕਿ ਓਕੇ ਹੈ। ਲਓ ਜੀ ਚਾਚਾ ਮਿਰਜ਼ਾ ਆਪਣਾ ਆ ਗਿਆ ਤੇ ਉਹਦਾ ਹੀ ਮਾਸ਼ਾਅੱਲਾ ਕੰਮ ਨੂੰ ਲੱਗ ਗਿਆ। ਚਾਚੇ ਦੀ ਸਿਫਤ ਆ ਕੇ ਚੁੱਪ ਚਪੀਤੇ ਜੇ ਲਾ ਪੈਂਦਾ ਹੌਲੀ ਜਾਏ ਕੰਮ ਨੂੰ। ਹੈ ਨਾ ਚੂ ਨਾ ਚਾਂ। ਇੱਧਰ ਕਹਿੰਦੇ ਜੱਟੂ ਆ। ਜੱਟੂ ਸੁਣਾ ਆਪਦੀ ਕੀ ਕਹਿੰਦੇ ਹੁੰਦੇ ਆ ਕਿ ਨਗਾਨੇ 'ਚ ਪਾਣੀ ਲਵਾ ਰਿਆ? ਹਾਂ ਪੈਪ ਲੈਣਾ? ਅੱਛਾ ਤੁਹਾਡੇ ਵੀ ਲੱਗ ਗਏ, ਮੁਬਾਰਕਾਂ ਭਾਈ ਬਹੁਤ ਬਹੁਤ। ਹੈ ਹੈ ਚਾਚਾ ਕਹਿੰਦਾ ਵੀ ਤੁਹਾਡਾ ਕੰਮ ਨਿਬੜੇ। ਚਾਚਾ ਕਹਿੰਦਾ ਵੀ ਮਗਰ ਮਗਰ ਆ, ਕਿਉਂਕਿ ਚਾਚੇ ਨੂੰ ਮੈਂ ਨਹੀਂ ਜਾਣ ਦੇਣਾ ਸੀ। ਚਾਚੇ ਨੇ ਕਿਹਾ ਵੀ ਇਹ ਇਹਨਾਂ ਦਾ ਕੀ ਕਹਿੰਦੇ ਹੁੰਦੇ ਆ ਵੀ ਫਾਹਾ ਵਾਢੀ ਦੇਈਏ। ਹੈ ਮੈਂ ਕਿਹਾ ਜੱਟੂ ਦਾ ਕੰਮ ਨਿਬੜ ਜਾਵੇ, ਕਿਉਂਕਿ ਜੱਟੂ ਦੇ ਅੱਜ ਕਿਚਨ, ਵਾਸ਼ਰੂਮ ਬਣਨਾ, ਕਿਚਨ ਬਣਨਾ। ਉਸ ਤੋਂ ਬਾਅਦ ਅੱਗੇ ਇੱਕ ਗੈਲਰੀ ਬਣ ਜਾਣੀ ਆ। ਅੱਛਾ ਛੋਟੀ ਜੀ। ਹਾਂਜੀ ਅੱਛਾ ਤੇ ਮੈਂ ਕਿਹਾ ਵੀ ਇਹਦਾ ਵੀ ਕਲੀਅਰ ਹੋਵੇ, ਆਪਣਾ ਵੀ ਕੰਮ ਹੋ ਜਾਊਗਾ, ਹਾਂ ਹਾਂ ਇਹਦਾ ਵੀ ਹੋ ਜਾਊ। ਆਹੋ ਤੁਸੀਂ ਕਹਿੰਦੇ ਆ ਵੀ ਇਤਰਾਜ਼ ਨਾ ਹੋਵੇ। ਇਤਰਾਜ਼ ਨਾ ਹੋਵੇ। ਇਤਰਾਜ਼ ਦੇ ਨਾਲ ਨਾਲ ਇਹ ਆ ਵੀ ਜੱਟੂ ਫਿਰ ਸੱਤ ਨੂੰ ਵੀ ਨਹੀਂ ਨਾ ਜਾਂਦਾ। ਹਾਂ ਅਸਲ ਗੱਲ ਇਹ ਨਾ ਹਾਂ ਤਾਂ ਇਹ ਆ ਵੀ ਤੁਸੀਂ ਅੱਜ ਕੰਮ ਕਰ ਦੋਗੇ ਫਿਰ ਸੁਲਾ ਸਫਾਈ ਨਾਲ ਜਾਂਦਾ ਰਹੂਗਾ। ਹੈ ਜਾਂਦਾ ਰਹੂਗਾ। ਕਿਉਂ ਜੱਟੂ? ਮੈਂ ਸੱਤ ਕੇ ਰੋਜ਼ ਜਾਣਾ ਸਕੂਲੇ। ਮੈਂ ਚਾਚਾ ਮੈਂ ਸੀਮੈਂਟ ਲਿਆ ਮੈਂ। ਹੈ ਹਾਂਜੀ ਸੀਮੈਂਟ ਲਿਆਓ ਤੁਸੀਂ, ਅੱਲਾ ਖੈਰ ਕਰੇ। ਆਏ ਚਾਚੇ ਮਿਰਜ਼ੇ ਨੇ ਤੇ ਸੀਮੈਂਟ ਦਿੱਤਾ ਰਲਾ ਇੱਧਰ ਜੱਟੂ ਕੇ। ਤੇ ਮੈਂ ਕੀ ਕਹਿਣਾ ਬਈ, ਲਓ ਜੀ
ਨੀਆਂ ਨੂੰ ਕੱਢਤੀਆਂ ਤੇ ਯਾਸੀਨ ਲੱਗਾ ਵਾ ਤੇ ਕਿਉਂ ਚੌਧਰੀ ਚਾਚਾ ਮਿਰਜ਼ਾ ਸਾਡੇ ਵਾਲਾ ਕਿ ਇੱਧਰ ਆ ਨਾ ਤੁਹਾਨੂੰ ਯਾਸੀਨ ਹੀ ਨਹੀਂ ਮੁੱਕਦਾ ਉਹਨੇ ਨਿਭਣ ਹੀ ਨਹੀਂ ਦੇਣਾ ਇੱਧਰ ਇਕੱਲੇ ਨਹੀਂ ਕਿਉਂ ਯਾਸੀਨ ਯਾਸੀਨ ਦੋ ਪਾਸੇ ਪੂਰਾ ਆਜੂ ਯਾਸੀਨ ਤੂੰ ਦੋਵਾਂ ਪਾਸੇ ਵੈਸੇ ਪੂਰਾ ਆ ਸਕਦਾ ਇੱਧਰ ਇੱਟ ਫਰਾਕ ਭੱਜਣਾ ਉਧਰ ਫਰਾਕ ਹੋਣੀ ਫਿਰ ਇੱਧਰ ਫਰਾਉਣੀ ਮਤਲਬ ਐ ਹਿਸਾਬ ਆ ਵੀ ਇੱਟ ਲੱਗਣੀ 150 ਹੀ ਆ ਕੰਮ ਨਹੀਂ ਤੂੰ ਛੇਤੀ ਨਿਭਣ ਦੇਣਾ ਇਹ ਤਾਂ ਮਤਲਬ ਅੱਲਾ ਦਾ ਸ਼ੁਕਰ ਆ ਹੈ ਕੰਮ ਬਹੁਤ ਤਸੱਲੀ ਨਾਲ ਕਰਦਾ ਯਾਸੀਨ ਤੇਰੀ ਆ ਸਿਫਤ ਆ ਯਕੀਨ ਮੰਨ ਕਾਲੀ ਵਾਲੇ ਕੰਮ ਦੇ ਵਿੱਚ ਕੋਈ ਨੁਕਸ ਰਹਿ ਜਾਂਦਾ ਆ ਤਸੱਲੀ ਬਖਸ਼ ਕੰਮ ਜਿਹੜਾ ਹੌਲੀ ਹੌਲੀ ਹੁੰਦਾ ਸਹੀ ਗੱਲ ਆ ਆਵੇ ਹੈਲੋ ਅੱਛਾ ਇਹ ਵੀ ਇਹਦੀ ਸਿਫਤ ਆ ਕਿ ਚੌਧਰੀ ਇੱਕ ਮਤਲਬ ਜਿਹੜੀ ਨਾ ਕੋਈ ਵੀ ਕੰਮ ਆ ਉਹ ਇੱਕ ਟਾਈਮ ਇੱਕ ਹੀ ਕਰਦਾ ਦੂਆ ਕੰਮ ਨਹੀਂ ਕਰਦਾ ਜਿਵੇਂ ਹੁਣ ਆਪਣੇ ਨਾਲ ਗੱਲ ਕਰਨ ਦਿਆ ਉਹਨੇ ਨਾਲ ਹੀ ਉਹ ਛੱਡ ਦਿੱਤੀ ਸੀ ਆ ਹੁਣ ਛੱਡੀ ਆ ਹੁਣ ਆਪਣੇ ਗੱਲ ਕਰਨ ਲੱਗ ਕੁਹਾੜੀ ਕਿਸੇ ਉਲਟੇ ਪਾਸੇ ਵੱਜ ਜਾਂਦੀ ਸਾਡਾ ਕੋਈ ਨਹੀਂ ਸੀ ਤੇਰਾ ਸਹੀ ਆ ਕਰ ਲਾ ਕੰਮ ਨਿਬੇੜ ਦੇ ਕੋਈ ਖੁਦਾ ਤਰਸੀ ਕਰ ਇਹਨਾਂ ਤੇ ਵੀ ਲਓ ਜੀ ਇਹ ਇੱਥੇ ਸੀ ਨਿੰਮ ਸੀ ਇੱਥੇ ਨਿੰਮ ਦੀ ਸੀ ਪਹਿਲਾਂ ਬਣਾਏ ਸੀ ਮਕਾਨ ਉਹਦੇ ਵਿੱਚ ਦੋ ਬੜੇ ਸ਼ਰੀਫ ਆ ਗਏ ਉਹਦੇ ਵਿੱਚ ਪੈਰ ਪੜਦੇ ਹੁੰਦੇ ਉਹ ਵੀ ਨਹੀਂ ਸੀ ਹਿੱਲਦੇ ਉਹ ਵੀ ਇੰਨੇ ਥੋੜੇ ਸੀ ਇੰਨੀ ਦੇਰ ਚ ਮਕਾਨ ਬਣੇ ਸੀ ਜਿਹੜਾ ਉਹ ਵੀ ਉਹ ਮਿਸਤਰੀ ਤੇ ਸੀ ਉਹੀ ਆਹੀ ਸੇਮ ਆਹੀ ਕੰਡੀਸ਼ਨ ਸੀ ਅੱਛਾ ਵੀ ਮਿਸਤਰੀ ਤੇਜ਼ ਸੀ ਤੇ ਨਾਲ ਵਾਲੇ ਜਿਹੜੀ ਸੀ 50 ਦੀਨ ਦਾ ਸੀ ਪਰ ਐਸਮੈਰ ਦਾ ਨਾਮ ਸੀ ਕੀ ਸੀ ਅੱਛਾ ਇੱਕ ਹੋਰ ਸੀ ਉਹ ਵੀ ਪੂਰੇ ਠੀਕ ਸੀਗੇ ਅੱਛਾ ਪੂਰਾ ਤੇਜ਼ ਸੀ ਉਹ ਯਾਸੀਨ ਤੇ ਭਰਾ ਸੀ ਛੋਲਾ ਹੀ ਬਹੁਤ ਸੀ ਕਿ ਮਿਸਤਰੀ ਆਸ਼ਕ ਨਾਲ ਪੂਰਾ ਠੀਕ ਸੀ ਹਾਂ ਨਹੀਂ ਉਹ ਤਾਂ ਚੰਗਾ ਸੀ ਯਾਰ ਲਓ ਜੀ ਇੱਧਰ ਹੋ ਗਿਆ ਕੰਮ ਸ਼ੁਰੂ ਤੇ ਚਾਚਾ ਗਿਆ ਕਹਿੰਦੇ ਲੇਬਰ ਹੋਰ ਲੈਣ ਆਉਂਦਾ ਤੇ ਫਿਰ ਇਨਸ਼ਾਅੱਲਾ ਕਰਦੇ ਆ ਸਟਾਰਟ ਲਓ ਜੀ ਬਿਸਮਿਲ੍ਲਾ ਹੋ ਗਈ ਆ ਮੀਂਹ ਚਾਚੇ ਸਾਡੇ ਨੇ ਰੱਖਤੀ ਆ ਬੜੀ ਗੱਲ ਆ ਲਓ ਜੀ ਆ ਲਾ ਕੇ ਸੂਤਰ ਤੇ ਨਿਸ਼ਾਨਦੇਹੀ ਕਰੀ ਜਾਂਦੇ ਆ ਰੇਤੋ ਦੇ ਨਾਲ ਨੀਆਂ ਭਰਨ ਲੱਗੇ ਆ ਚਾਚਾ ਅੱਲਾ ਖੈਰ ਕਰੇ ਲਓ ਜੀ ਬਿਸਮਿਲ੍ਲਾ ਹੋ ਗਈ ਆ ਦੁਆ ਕਰਿਓ ਸਾਰੇ ਜਣੇ ਕਿ ਜਿਹੜਾ ਵਾ ਕੰਮ ਬੜਾ ਸੋਹਣਾ ਤੇ ਸਕੂਨ ਨਾਲ ਮਨ ਸ਼ਾਂਤੀ ਨਾਲ ਹੋਵੇ ਓਏ ਕੁਕੜਾ ਉਹ ਵੇਖਿਆ ਦਾ ਕੰਮ ਆਪੇ ਹਟ ਜਾਣੀ ਹਾਂ ਬਸ ਸਿੱਧੀ ਜਾ ਸੂਤਰ ਹੀ ਲੈ ਗਈ ਨਾਲ ਲੋ ਵੀ ਕਰਮਾਂ ਵਾਲੀਆਂ ਆਈਆਂ ਘਰੇ ਇਹ ਵੀ ਅੱਜ ਹੀ ਟੱਪੀਆਂ ਉਰੇ ਨੂੰ ਕਿਉਂ ਸਹਿਮ ਇਹ ਤੋਂ ਬਾਹਰ ਹੀ ਟੱਪ ਹੋਣਾ ਇਹਨਾਂ ਕੋਲੋਂ ਇੱਥੇ ਹੋ ਜਾਣੀ ਕੰਧ ਇਹਨਾਂ ਨੇ ਮੁੜ ਕੇ ਕਹਿਣਾ ਇਹਨਾਂ ਨੇ ਲੱਭ ਲੈਣਾ ਆਪਦਾ ਥਾਂ ਹੈ ਇਹਨਾਂ ਨੇ ਲੱਭ ਲੈਣਾ ਪੂਰਾ ਅੱਛਾ ਲਓ ਜੀ ਮਾਸ਼ਾਅੱਲਾ ਇਹ ਵੀ ਘਰੇ ਤੁਰੀਆਂ ਫਿਰਦੀਆਂ ਵਾ ਤੇ ਇੱਧਰ ਮਿਰਜੇ ਨੇ ਰਲਾ ਲਿਆ ਵਾ ਸੀਮੈਂਟ ਇੱਟਾਂ ਥੋੜੀਆਂ ਜਿਹੀਆਂ ਸਿੱਟ ਦਿੱਤੀਆਂ ਵਾ ਚਾਚਾ ਸਾਨੂੰ ਗੇੜਾ ਦਿੰਦਾ ਹੁੰਦਾ ਤੇ ਚਾਚੇ ਨੂੰ ਅੱਜ ਮਜ਼ਦੂਰੀ ਗੇੜਾ ਦੇ ਗਿਆ ਤੇ ਮਜ਼ਦੂਰ ਦੇ ਚਾਚੇ ਨੂੰ ਲੱਭੇ ਨਹੀਂ ਦੋ ਹੋਰ ਲਿਆਉਣੇ ਸੀ ਅੱਜ ਕੰਮ ਟਾਈਮ ਨਿਬੇੜਨਾ ਸੀ ਲੇਕਿਨ ਨਹੀਂ ਲੱਭੇ ਤੇ ਅੱਜ ਮੇਰੀ ਵੀ ਮੱਤ ਅੱਧੀ ਵੱਜੀ ਅੱਧੀ ਨੂੰ ਬਹੁਤੀ ਸਗੋਂ ਵੱਜੀ ਆ ਕਿ ਬੁਖਾਰ ਹੋਇਆ ਜਿਹਦੇ ਕਰਕੇ ਬੜਾ ਅਜੀਬੋ ਗਰੀਬ ਜਿਹਾ ਮਤਲਬ ਸੂਰਤ ਹਾਲ ਆ ਵਿੱਚ ਤਾਂ ਸਮਝ ਵੀ ਨਹੀਂ ਆਉਂਦੀ ਕਿ ਮੈਂ ਬੋਲਣਾ ਕੀ ਆ ਤੇ ਚਾਚਾ ਇੱਧਰ ਲੱਗਾ ਹੋਇਆ ਵਾ ਰੇਤੋਂ ਨੂੰ ਪਾਣੀ ਲਾਉਣ ਚਾਚਾ ਇਹ ਮਜ਼ਦੂਰ ਤੈਨੂੰ ਕਰਕੇ ਦੇ ਗਿਆ ਧੋਖਾ ਹੈ ਉਹਨੇ ਸਵੇਰੇ ਉਹਦੇ ਕਹਿਣਾ ਕੋਈ ਤੂੰ ਸਾਨੂੰ ਗੇੜੇ ਦਿਨਾ ਜਾਣ ਤੈਨੂੰ ਦਿੰਦਾ ਹੈ ਨਾ ਆਪਾਂ ਤੁਹਾਡੇ ਨਾਲ ਨਹੀਂ ਗੇੜਾ ਪਰ ਅੱਜ ਮਜਬੂਰੀ ਬਣ ਗਈ ਵੀ ਚਾਚਾ ਇੱਕ ਤਾਂ ਮਜਬੂਰੀ ਲੈ ਗਈ ਆ ਤੁਹਾਨੂੰ ਪਤਾ ਨਾ ਚਾਚੇ ਨੂੰ ਇਹ ਚਾਚਾ ਮਜਬੂਰ ਰੱਖਣਾ ਮੈਂ ਤਾਂ ਹੁਣ ਨਾ ਯਕੀਨ ਮੰਨੋ ਇਹ ਚਾਚਾ ਸਾਜ ਰਹਿ ਨਹੀਂ ਗਿਆ ਹੁਣ ਹੈ ਤੇ ਬਸ ਅੱਲਾ ਰੱਖੇ ਖੈਰ ਚਾਚਾ ਰੱਖੇ ਨੀ ਮੈਂ ਚਾਚਾ ਦਵਾਈ ਲੈਣ ਜਾਣੀ ਯਕੀਨ ਮੰਨ ਸ਼ਹਿਰੋਂ ਮੇਰੀ ਇੰਨੀ ਬੁਰੀ ਹਾਲਾਤ ਆ ਨਾ ਰਾਤ ਦੀ ਹੁਣ ਚੱਲ ਜਾ ਮੈਂ ਕਹਿੰਦਾ ਇੱਕ ਵਾਰੀ ਤੂੰ ਨੀ ਰੱਖ ਹੀ ਲਵੇਂ ਸਾਰਿਆਂ ਨੂੰ ਵਿਖਾ ਦਈਏ ਚਾਚਾ ਨੀ ਰੱਖਦਾ ਤੇ ਮੈਂ ਸ਼ਹਿਰੋਂ ਭਾਈ ਕੇ ਮੁੜ ਕੇ ਦਵਾਈ ਲੈ ਆਵਾਂ ਜਾ ਕੇ ਹੈ ਕਰ ਲਾ ਯਾਰ ਕੋਈ ਇੱਧਰ ਨਵਾਂ ਹੀ ਕੰਮ ਸ਼ੁਰੂ ਹੋ ਗਿਆ ਪੈਲੀ ਵਾਹੁਣ ਲੱਗ ਪਏ ਆ ਇੱਧਰ ਵੀ ਕੰਮ ਹੋਈ ਜਾਂਦਾ ਤੇ ਉੱਧਰ ਵੀ ਆਪਣੇ ਸ਼ੁਰੂ ਹੋਣ ਲੱਗਾ ਵਾ ਤੇ ਚਾਚੂ ਬੈਠਾ ਸੀਗਾ ਤੇ ਇਹ ਉੱਤੇ ਚੜ ਗਿਆ ਵੇ ਤੋਂ ਦੁੱਲੀ ਕੀਤੀ ਜਾਂਦਾ ਵਾ ਇਹਨੂੰ ਬੁਖਾਰ ਵੀ ਆ ਦਵਾਈ ਲੈਣ ਜਾਣਾ ਸੀਗਾ ਹੁਣ ਇਹਨੇ ਹੋਰ ਕਰਾ ਲੈਣਾ ਇਦਾਂ ਤੇ ਸ਼ਹਿਰ ਵੀ ਨਹੀਂ ਗਿਆ ਤੇ ਕਹਿੰਦਾ ਕੰਮ ਇਹ ਵੀ ਨਿਬੇੜ ਦੀ ਹੈ ਬੀਟਾਂ ਨਾਲ ਲੱਗਾ ਹੋਇਆ ਵੀ ਨਾ ਨਿਬੇੜ ਦਵਾਂ ਹੌਲੀ ਹੌਲੀ ਆ ਪੂਰੀ ਕੱਢੀ ਉਹਨਾਂ ਟਰੈਕਟਰ ਦੀ ਕਢਾਈ ਜਾਂਦਾ ਪੂਰੇ ਵੇਖ ਲਿਆ ਨਾ ਗਾਲਾਂ ਕੱਢੂਗਾ ਯਾਸੀਨਾ ਸਪੀਡ ਵਧੀ ਕਿ ਨਹੀਂ ਵੱਧ ਗਈ ਆ ਹੌਲੀ ਆ
ਹੌਲੀ ਆ ਹੋਰ ਨਾ ਬੁਖਾਰ ਚੜਾ ਲਈ ਹੈ ਹੋਰ ਨਾ ਚੜਾ ਲਈ ਬੁਖਾਰ ਉਹ ਤਾਂ ਪਹਿਲਾਂ ਚੜਿਆ ਹੋਇਆ ਵਾ ਤੂੰ ਦਰ ਥੋੜੀ ਡਾ ਹੌਲੀ ਚੱਲ ਮਿੰਟ ਸਕਿੰਟ ਦੇ ਵਿੱਚ ਜਿਹੜਾ ਨਾ ਵਾਹ ਧੁੱਦਲ ਤੀ ਹੋ ਗਿਆ ਧੁੱਦਲ ਪੈ ਗਈ ਨਾ ਹੂੰ ਪਹਿਲੇ ਨਜ਼ਲਾ ਸੀ ਤੇ ਉਹਨੇ ਹੋ ਯਾਸੀਨ ਦੇ ਸਾਰੀਆਂ ਨਾਲੀਆਂ ਚਲ ਗਈ ਮਿੱਟੀ ਹੈਨਾ ਯਾਰ ਯਾਰ ਜੋਰੀ ਵਾਹਤੀ ਤੂੰ ਚੰਗਾ ਜੋਰੀ ਕੰਮ ਕੀਤਾ ਉਹ ਵਾਹ ਕੇ ਉੱਥੇ ਖੜਾ ਕਰ ਟਰੈਕਟਰ ਵਿੱਚ ਤੇ ਮੁੜ ਕੇ ਚਲਾ ਗਿਆ ਪਹਿਲਾਂ ਰੋਟੀ ਨਹੀਂ ਚੋਰੀ ਪਹਿਲਾਂ ਕੰਮ ਹੁੰਦਾ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਮੈਂ ਖੜੋਤਾ ਵੇਖਿਆ ਮੈਂ ਕਿਹਾ ਚੱਲ ਵੀ ਹੁਣ ਰੋਟੀ ਖਾਧੀ ਆ ਮੈਂ ਹੁਣ ਬਾਅਦ ਮੈਂ ਵਿਹਲਾ ਖੜਾ ਝੱਟ ਓਏ ਵਾਹ ਗਿਆ ਹੁਣ ਸਿਰਫ ਮੈਨੂੰ ਸੁਹਾਗਾ ਪਾ ਦਿਓ ਬਸ ਸੁਹਾਗਾ ਪਾ ਲਓ ਨਹੀਂ ਪਾ ਦਿਓ ਭਾਰਾ ਬਹੁਤ ਅੱਛਾ ਪਵਾ ਲੈਨੇ ਆ ਮੈਂ ਸ਼ਹਿਰ ਨੂੰ ਚੱਲਾਂ ਮੈਂ ਉਹ ਤੇਰਾ ਦੇ ਵਾਰ ਬਹੁਤ ਜ਼ਿਆਦਾ ਅੱਛਾ ਬਾ ਹੁਣ ਉੱਤੇ ਕਿੰਨਾ ਦਾ ਤੇਰਾ ਦੇ ਗਣੋ ਦੇਣਾ ਕੀ ਆ 8 9 ਆ ਗਏ 10 ਵੀ ਹੋਣੇ ਤੇ ਹੈਗੇ ਹੀ ਆ ਪੁਰਾਣਾ ਕੋਠਾ ਪਾਇਆ ਹੁਣ ਤੇ ਥੱਲੇ ਵਾਰ ਤੇ ਹੋਣੇ ਹੀ ਚੋਰੀ ਫਿਰ ਕਿਉਂ ਯਾਸੀਨਾ ਬਿਲਕੁਲ ਚਾਚਾ ਤਾਂ ਨਹੀਂ ਸਲੋ ਕਰਤਾ ਨਾ ਨਾ ਚਾਚਾ ਜੀ ਬੰਦਾ ਸਾਡਾ ਵਧੀਆ ਵਾ ਇਹ ਹਾਂਜੀ ਮੈਂ ਬੋਲਦਾ ਘੱਟ ਆ ਬਸ ਠੀਕ ਹੈ ਇੱਕ ਬੰਦਾ ਵੀ ਤਾਰੀਫ ਕਰਦਾ ਵਾ ਲੋ ਜੀ ਬਿਸਮਿਲ੍ਲਾ ਯਾ ਅੱਲਾ ਤੇਰਾ ਆਸਰਾ ਤੇ ਯਾ ਅੱਲਾ ਤੇਰਾ ਸ਼ੁਕਰ ਲਓ ਜੀ ਅਲਹਮਦੁਲਿਲਾ ਨੀ ਰੱਖ ਦਿੱਤੀ ਆ ਅਸਲ ਦੇ ਵਿੱਚ ਸਾਰੇ ਭਾਵੇਂ ਕਹਿਣ ਵੀ ਥੱਲੋਂ ਪੱਟਿਆ ਨਹੀਂ ਤੇ ਉਹ ਚਾਚਾ ਥੋੜੀ ਜਰਾ ਵਜ੍ਹਾ ਦੱਸ ਦਿਓ ਵੀ ਕਾਹਤੋਂ ਨਹੀਂ ਆਪਾਂ ਪੱਟੀ ਨਹੀਂ ਥੱਲੋਂ ਪਹਿਲਾਂ ਮਜ਼ਬੂਤ ਆ ਫਰਸ਼ ਲੱਗਾ ਹੋਇਆ ਵਾ ਇਹ ਥੱਲੇ ਨੀ ਆਲਰੇਡੀ ਹੈਗੀ ਸੀ ਪਿਛਲੇ ਕਹਿ ਲਓ ਵੀ 20 ਸਾਲ ਪੁਰਾਣੀ 30 ਸਾਲ ਹੋ ਗਿਆ ਇਹ ਆਪਾਂ ਫਰਸ਼ ਨਹੀਂ ਪੱਟਿਆ ਇਦਾਂ ਹੀ ਆ ਪਹਿਲਾਂ ਉਦਾਂ ਸੀ ਮਿੱਟੀ ਪਾਈ ਹੋਈ ਭਰਤੀ ਚੰਗੀ ਵਿਹੜਾ ਕੱਚਾ ਸੀ ਪੱਕਾ ਸੀ ਉਸ ਤੋਂ ਬਾਅਦ ਉੱਤੇ ਲੱਗ ਗਿਆ ਫਰਸ਼ ਤੇ ਫਿਰ ਆਹ ਜਿਹੜੀ ਜਗ੍ਹਾ ਵਾ ਆ ਤੇ ਇਦਾਂ ਇੱਥੇ ਨਹੀਂ ਹੈਗੀ ਆਲਰੇਡੀ ਉਸ ਤੋਂ ਬਾਅਦ ਆਪਾਂ ਤਾਰਾਂ ਕੱਢੀਆਂ ਸਰੀਏ ਕੱਢੇ ਆ ਉਹ ਆਪਾਂ ਚਾਚਾ ਕਿੱਥੇ ਕਿਹੜੇ ਫੁੱਟ ਤੇ ਪਾਉਣੇ ਆ ਆ ਤੇਗਾ ਲਾ ਕੇ ਪਾਉਣਾ ਹੈ ਆ ਤੇਗਾ ਲਾ ਕੇ ਤੀਗਾ ਲਾ ਕੇ ਉੱਤੇ ਸਰੀਏ ਪਾ ਦੇਣੇ ਆ ਹਾਂਜੀ ਅੱਛਾ ਖੈਰ ਕਰੇ ਜੀ ਲਓ ਜੀ ਮਾਸ਼ਾਅੱਲਾ ਵਾਹ ਵੀ ਵਾਹ ਲਓ ਚਾਚਾ ਇੱਧਰ ਬਿਸਮਿਲ੍ਲਾ ਜੀ ਬਿਸਮਿਲ੍ਲਾ ਕਰਾਮੂ ਮਿੱਠਾ ਚਾਚੇ ਦਾ ਕੀ ਹੋ ਗਿਆ ਕੋਈ ਇਹ ਲਾ ਲਵੇ ਲਓ ਚਾਚਾ ਜੀ ਮਾਸ਼ਾਅੱਲਾ ਲਓ ਜੀ ਚਾਚਾ ਵਾਹ ਵਾਹ ਚੱਕ ਵੀ ਮਿਲ ਗਿਆ ਚਾਚਾ ਕਹਿੰਦਾ ਸੀ ਨੀ ਰੱਖਣੀ ਆ ਤਾਂ ਕੋਈ ਸ਼ੈ ਖਵਾਓ ਹੈ ਅੱਗੇ ਚਾਚਾ ਕਹਿੰਦਾ ਵੀ ਨੀ ਰੱਖ ਦਈਏ ਮਿਰਜ਼ਾ ਇੱਟਾਂ ਚਾਰ ਲਾ ਕੇ ਤੇ ਕੀ ਕਹਿੰਦਾ ਤੇ ਵੀ ਕੁਝ ਖਾਣ ਜੋਗੇ ਬਣੀਏ ਹੈ ਲਓ ਜੀ ਮਾਸ਼ਾਅੱਲਾ ਉਧਰ ਵੀ ਜਾਣਾ ਅੱਛਾ ਮੈਂ ਵੀ ਖਾ ਲਾਂ ਬਿਸਮਿਲ੍ਲਾ ਆਜੋ ਬਈ ਉਧਰ ਵੀ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਓ ਯਾਸੀਨਾ ਤੁਸੀਂ ਤੇ ਮੂੰਹ ਮਿੱਠਾ ਨਹੀਂ ਕਰਾਇਆ ਸੀ ਕਿ ਅਸੀਂ ਕਰਾ ਦਈਏ ਹੈ ਲਾਹੌਰੀ ਮਾਹੌਲ ਬਣਾ ਲੋਹਰੀ ਬਣਾਤਾ ਉਹ ਕਿਦਾਂ ਆ ਤੁਹਾਡੇ ਸਾਹਮਣੇ ਹੀ ਆ ਅੱਛਾ ਇਹ ਇੱਥੇ ਨਹੀਂ ਹੁੰਦਾ ਇਹ ਇੱਥੇ ਬਹੁਤ ਘੱਟ ਹੁੰਦਾ ਆ ਚਲੋ ਕੋਈ ਰੌਲਾ ਨਹੀਂ ਤੇ ਜਿਹੜਾ ਮੌਸਮ ਆ ਸਾਗ ਹੁੰਦਾ ਇੱਥੇ ਲੋ ਚਾਚਾ ਜੀ ਬਿਸਮਿਲ੍ਲਾ ਲੱਗਣਾ ਯਾ ਸਾਰਾ ਹੱਥ ਸਾਫ ਕਰ ਲੈਂਦੇ ਚੱਕਣਾ ਦੋ ਚੱਕਣੇ ਤੂੰ ਜਿੰਨੇ ਮਰਜੀ ਚੱਕ ਲਾ ਇੱਕ ਚੱਕਣਾ ਦੋ ਚੱਕਣੇ ਹੈ ਜਿਹਨੇ ਚੱਕ ਜਿੰਨੇ ਤੂੰ ਚੱਕ ਸਕਦਾ ਸਪੀਡ 'ਚ ਬਹੁਤ ਆ ਯਾਰ ਇਹਨੇ ਬਹੁਤ ਅੱਛਾ ਨਹੀਂ ਮੈਂ ਸਪੀਡ ਦੀ ਗੱਲ ਕੀਤੀ ਮੈਂ ਤੇਜ਼ ਆਪਣੀ ਇੰਨੀ ਅੱਛਾ ਰਹਿਣ ਦੇ ਤੇ ਰੋਕੀਏ ਤੇ ਹੈਂ? ਉਹਨੇ ਫਿਰ ਗੱਲਾਂ ਸੁਣਾਉਣ ਲੱਗ ਪਣੀਆਂ ਰਹਿਣ ਦੇ ਨੂੰ ਲੱਗਾ ਰਹਿਣ ਤੇ ਝੱਟ ਬਾਅਦ 'ਚ ਦੇ ਦਾਂਗੇ ਬਾਅਦ 'ਚ ਦੇ ਦਾਂਗੇ ਜੱਟੂ ਓਏ ਜਦੋਂ ਤੂੰ ਸਾਨੂੰ ਕੁਝ ਖਵਾਇਆ ਨਹੀਂ 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 ਕਹਿੰਦਾ ਜੱਟੂ ਚੀਨੀ ਲੈਣ ਤੇ ਨਹੀਂ ਚਲਾ ਗਿਆ ਗੱਲ ਸੁਣਾ ਮੇਰੀ ਲੋ ਜੀ ਸਾਨੂੰ ਪਈਆਂ ਕਰਿਆ ਕਰਤਾ ਕਿੱਦਾਂ ਤੈਨੂੰ ਕੱਲਿਆ ਕਰਤਾ ਸੀ ਬਈ ਹਾਂਜੀ ਸਾਨੂੰ ਬਾੜ ਦਿੱਤਾ ਗੈਸ ਚ ਇਹ ਕਰਨ ਲੱਗਾ ਹਾਂ ਗੈਲ 'ਚ ਕਿੱਦਾਂ ਵਾੜਿਆ ਚਾਚਾ ਲੈ ਗੱਲ ਸੁਣ ਲੈ ਇੱਥੋਂ ਤੋਂ ਚੋਰੀ ਨਾ ਮੇਰੀ ਕਾਰ ਮੋੜੇ ਹੈ ਇਹ ਮੋੜ ਚਲੋ ਅੱਛਾ ਅੱਲਾ ਕਾਰ ਤੇ ਦੇ ਸਕਦਾ ਨਾ ਨਹੀਂ ਦੇ ਸਕਦਾ ਰੱਬ ਦੇ ਘਰ 'ਚ ਕਿਹੜਾ ਕੋਈ ਕਾਰ ਕਿਉਂ ਨਾ ਮੁੜੂਗੀ ਆ ਜਿਹੜਾ ਗੇਟ ਆ ਇਹਨੂੰ ਇਹ ਐ ਲਾਈਨ ਕਾਰ ਛੱਡ ਕੇ ਭਾਵੇਂ ਜਿਹੜੀ ਉਹ 2.5 ਕਰੋੜ ਵਾਲੀ ਮੇਰੇ ਮੁੰਡੇ ਨੂੰ ਬਣ ਜਾਣਾ ਨਾ ਬਾਹਰ ਵੱਡੇ ਹੋਏ ਨੇ ਹੈ ਉਹ ਕੋ ਲੈਣੀ ਅਸੀਂ ਉਹ ਪ੍ਰਾਡੋ ਦੀ ਉਹ ਜਦੋਂ ਉਦੋਂ ਲੈਣੀ ਨਾ ਉਦੋਂ ਫਿਰ ਗੇਟ ਤੁਸੀਂ ਪਰਿਓ ਕੱਢ ਲਿਓ ਹੈ ਉਹ ਸੜਕ ਪਰਿਓ ਬਣਾ ਲਿਓ ਹੋਰ ਕੋਈ ਨਹੀਂ ਤੁਹਾਡਾ ਢਾਲਾਂਗੇ ਆਪਾਂ ਪ੍ਰਾਡੋ ਛੱਡ ਕੇ ਭਾਵੇਂ ਜੋ ਮਰਜ਼ੀ ਨਿਗਾ ਹਾਂ ਭਾਵੇਂ ਇੱਥੋਂ ਤੂੰ ਬਾਈ ਵੀਲਰ ਨਗਾ ਲਈ ਡਰਾਈਵਰ ਹੋਣਾ ਚਾਹੀਦਾ ਨਗਾਉਣ ਵਾਲਾ ਹੈ ਫਿਰ ਆਪਾਂ ਅੱਡਾ ਢਾਲਾਂਗੇ ਨਾ ਲੋੜ ਹੀ ਕੋਈ 12 ਫੁੱਟ ਦੀ ਗਲੀ ਤੈਨੂੰ ਦੇਤੀ ਹੋਰ ਤੈਨੂੰ ਕੀ ਚਾਹੀਦਾ ਹੈ ਗਰਾਜ ਬਣਾਇਆ ਤਾਂ ਗਰਾਜ ਬਣ ਗਿਆ ਲੰਮਾ ਚੋਰੀ ਇਹ ਟਰਾਲਾ ਖੜ ਸਕਦਾ ਵਾ ਲੰਮੇ ਗਰਾਜ 'ਚ ਤੇਰੇ 'ਚ ਕੀ ਹੋਇਆ ਚਾਚਾ
ਓ ਯਾਰ ਮੈਂ ਕਿਹਾ ਬਣਿਆ ਬਣਾਇਆ ਮਕਾਨ ਲੱਭ ਜਾਣਾ ਹੈ, ਛੱਤ ਲਈ ਗਾਡਰ ਪਾ ਕੇ ਜਿੰਨਾ ਆ ਜਿਹੜਾ ਸਿੱਧਾ ਹੀ ਹੈ। ਹਾਂ ਮੈਂ ਹਿਸਾਬ ਲਾ ਲਿਆ ਵਿਹਲਾ ਹੀ ਥਾਣ ਗਿਆ। ਮੈਂ ਜਿਵੇਂ ਮੁੜ ਕਹਿੰਦਾ ਮੈਂ ਸਟੋਰ ਬਣਨੀ ਬੱਕੀ ਦੀ ਹਾਂ ਲੈ ਗੱਲ ਸੁਣ ਲਓ, ਠੀਕ ਹੋ ਗਿਆ। ਲਓ ਜੀ ਚਾਚਾ ਜੀ, ਐਵੇਂ ਅਸੀਂ ਕਿਚਨ ਬਣਾਉਣ ਲੱਗੇ ਆ, ਹਾਂ ਬੜਾ ਬਣਿਆ ਬਣਾਇਆ ਕਿਚਨ ਸੀ, ਆਹ ਗੱਲ ਤਾਂ ਜੋਰੀ ਸੱਚੀ ਆ, ਇੱਥੇ ਛੱਤ ਪਾ ਕੇ ਕੰਮ ਸਿੱਧਾ। ਕੰਮ ਸਿੱਧਾ ਹੀ ਤੁਹਾਡਾ। ਕਿਉਂ ਚਾਚਾ? ਇਹ ਤਾਂ ਤੁਹਾਡੇ ਵਾਸਤੇ ਤਾਂ ਨਹੀਂ ਵਾਸ਼ਰੂਮ ਬਣਾ ਕੇ ਪਿੱਛੇ ਪੈਪ ਪਾ ਕੇ ਪਰ ਆ ਲੈ ਸਾਰੀਆਂ ਸਕੀਮਾਂ ਤੇ ਲਾ ਦੀਆਂ, ਪਰ ਤੂੰ ਗਲਤ ਕੀਤਾ, ਮਿਸਤਰੀ ਪਹਿਲੇ ਲਾ ਲਿਆ ਹੈ ਚਾਚਾ। ਉਹ ਕੰਮ ਰਖਵਾ ਆਪਦਾ ਉਧਰੋਂ ਜਾਓ ਓਏ, ਆਹ ਤੇ ਕੰਧ ਕਰੋ ਬਸ। ਤੁਹਾਡਾ ਵਾਸ਼ਰੂਮ ਤੇ ਕਿਚਨ ਇੱਧਰ ਹੀ ਬਣ ਗਿਆ ਹੈ। ਆਵੇ ਹਾਂ ਇੱਥੇ ਆਪਣਾ ਵਾਸ਼ਰੂਮ ਆਣਾ, ਨਾਲ ਹੀ ਕਿਚਨ, ਉਹ ਸੌਰੀ ਇਹਨਾਂ ਦਾ ਵਾਸ਼ਰੂਮ ਨਾਲੇ ਇਕੱਠਾ ਪੈਪ ਪੈਣੇ ਸੀ। ਹਾਂ ਹਾਂ ਸਹੀ ਹੈ, ਘਰੇ ਬਾਹਰ ਨਾ ਨਿਕਲੋ, ਪੈਪ ਪਾ ਦੇਣੇ ਆ। ਹੈ ਘਰੇ ਰਹੋ, ਬਾਹਰ ਨਾ ਨਿਕਲੋ। ਨਹੀਂ ਨਹੀਂ ਪਰਿਓ, ਉਹ ਪਰਿਓ ਨਿੱਕਾ। ਉਹ ਗੱਡੀ ਚੋਰੀ ਕੋਈ ਰੌਲਾ ਨਹੀਂ, ਕੰਧ ਟੱਪ ਕੇ ਆ ਜਾ ਕਰੋ, ਗੱਡੀ ਬਾਹਰ ਖੜੀ ਕਰ ਦਿਓ। ਕਿਹੜਾ ਆਪਣਾ ਅੱਜ ਤੇ ਸਕੂਟਰ ਦੇ ਵਿੱਚ ਚਾਬੀ ਨਹੀਂ ਕੱਢੀ। ਹਾਂ ਟਰੈਕਟਰ ਖੜਾ ਕਰਨਾ ਧੁੰਦਾ ਚ, ਹਾਂ ਅੱਡੇ ਦੇ ਆੜਾ ਮਾਲ ਬੱਚੇ ਕੱਟੇ ਛੋਟੇ, ਹਾਂ ਤੇ ਟਰੈਕਟਰ ਵਾਸਤੇ ਮੋੜ ਥੋੜਾ ਚੋਰੀ ਹੁਣ ਅਸੀਂ ਕੋਈ ਮੋੜ ਨਹੀਂ ਥੋੜਾ। ਹੁਣ ਟਰੈਕਟਰ ਵਾਸਤੇ ਅੱਬੂ ਨੂੰ ਨਾ ਦੱਸ ਦਿਓ, ਕਵੇ ਕੰਧ ਥੋੜੀ ਜਿਹੀ ਐਂ ਕਰ ਦਿਓ। ਇਹ 12 ਫੁੱਟ ਦੀ ਗਲੀ, ਇਹਦਾ ਟਰੈਕਟਰ ਛੱਡ ਕੇ ਪਹੁੰਚ ਜਾਓ। ਹੋਰ ਗੇਟ ਨੂੰ ਵੀ ਕਿਹੜਾ ਕਰਨ ਲੂਲੇ ਨੂੰ, ਇਹ ਐ ਨਾਲ ਲਾ ਲਿਆ। ਉਹ ਚਾਚਾ ਲੱਗ ਜਾਣਾ ਇਹਨਾਂ ਨੂੰ, ਤੇ ਉਹੀ ਗੱਲ ਐਵੇਂ ਟੈਨਸ਼ਨ ਲਈ ਆ ਇੱਥੇ ਤੇ। ਹੈਲੋ ਥਾਂ ਨਾ ਬਹੁਤਾ ਸਾਫ਼ ਕਰਦੀ, ਸਾਡਾ ਆਬਾ ਗਾਂ ਵੀ ਬੰਨ ਲੈਂਦਾ ਹੁੰਦਾ ਸਾਫ਼ ਥਾਂ ਤੇ। ਯਕੀਨ ਮੰਨ, ਥਾਂ ਸਾਫ਼ ਹੈ ਨਾ। ਉਹ ਹੁਣ ਨਿੰਮਾਂ ਦੇ ਥੱਲੇ ਆਪਾਂ ਬਜਰੀ ਸੀਮੈਂਟ ਸੋਹਣਾ ਬੜਾ ਪਾ ਕੇ ਯਾਰ ਰੇਤੋਂ ਸਿੱਟ ਦਈਏ, ਅੱਬੇ ਸਾਡੇ ਨੇ ਕਹਿਣਾ ਗਾਂ ਬੰਨ ਦੇ, ਥਾਂ ਸਾਫ਼ ਆ। ਲੋ ਜੀ ਹੁਣ ਚਾਚੇ ਹੁਣੇ ਕਰ ਲੈਣ ਕੰਮ, ਤੇ ਆਪਾਂ ਮਾਰੇ ਗਏ ਮੜਾ ਜਿਹਾ ਸ਼ਹਿਰ ਗੇੜਾ। ਮੈਂ ਦਵਾਈ ਲਿਆਵਾਂ, ਤੇ ਦਵਾਈ ਲਿਆ ਕੇ ਉਸ ਤੋਂ ਬਾਅਦ ਇੱਥੇ ਆ ਕੇ ਵੇਖਦੇ ਆ ਚਾਚੇ ਨੇ ਕਿੰਨਾ ਕੀ ਕੰਮ ਕੀਤਾ। ਕਿਉਂ ਚਾਚਾ? ਮੈਂ ਮਾਰਿਆ ਵਾ ਗੇੜਾ ਤੇ ਫਿਰ ਅੱਲਾ ਦੀ ਸਪੁਰਦ ਹੈ। ਰੱਬ ਰੱਖਾ। ਲੋ ਜੀ ਆ ਗਏ ਆ ਸ਼ਹਿਰੋਂ ਹੋ ਕੇ, ਤੇ ਚਾਚੇ ਨੇ ਮਗਰ ਆ ਕਰ ਦਿੱਤਾ ਵਾ ਆ ਚਾਚਾ ਕੀ ਤੇਗਾ। ਇਹ ਹੁਣ ਤੇਗਾ ਭਰਨਾ ਵਾ, ਇਹਦੇ ਵਿੱਚ ਆਪਾਂ ਪਾਉਣੀ ਆ ਬਜਰੀ। ਇੱਥੇ ਪਈ ਆ ਆਪਣੇ ਕੋਲ ਤਾਰ, ਪਾਸੇ ਹੋਈ ਮੜਾ ਜੇ ਆ ਤਾਰ ਆ, ਆ ਮੋਟੀ ਸਰੀਏ ਦੇ ਤੌਰ ਤੇ ਕੰਮ ਆਉਣੀ। ਟੋਚਨ ਆ ਇਹ ਵੱਡਾ ਮੋਟਾ। ਚਾਚਾ ਕਿੰਨੇ ਕੀ ਫੁੱਟ ਦਾ ਇਹ? ਇਹ ਹੈਗਾ ਇੰਚੀ ਦੀ, ਅੱਛਾ ਇੰਚੀ ਮੋਟਾਈ ਹੈ ਤੇ 52 ਫੁੱਟ ਲੰਬਾਈ ਹੈ ਦੀ। ਇਹੀ ਵਿੱਚ ਪਾ ਦੇਣੀ ਆਪਾਂ। ਅੱਛਾ ਕੋ ਰੌਲਾ ਰਾਲਾ ਇਹ ਸਮਝ ਲਾ ਵੀ 4 ਸੂਤਰ ਦੇ 4 ਸਰੀਏ ਪਾਈਏ ਤੇ ਇੱਕ ਇੱਕ ਬਰਾਬਰ। ਅੱਛਾ ਮਤਲਬ ਇਹ ਆਪਾਂ ਨੂੰ ਵਾਰੇ ਚ ਆ ਹੈ। ਮਜ਼ਬੂਤ ਆ, ਭਾਰੀ ਬਹੁਤ ਆ, ਵੇਖੋ। ਹਾਂ ਹਾਂ ਲੋ ਜੀ ਚਾਚਾ ਕਹਿੰਦਾ ਵੀ ਆ ਹੀ ਪਾ ਦੇਣੀ ਆ। ਅਸੀਂ ਉੱਥੇ ਪਈ ਸੀ ਆਪਣੇ ਕੋਲੇ ਸਾਹਮਣੇ, ਤੇ ਚਾਚਾ ਕਹਿੰਦਾ ਇਹ ਝਾੜ ਦਿਓ ਲੈਂਟਰ ਦੀ। ਲੈਂਟਰ ਦੀ ਥਾਂ ਮੋੜਾ ਤੇ। ਨਹੀਂ ਛੱਡਦਾ। ਹਾਂ ਤੇ ਇਹਦੇ ਵਿੱਚ ਆਪਾਂ ਤੇਗੇ ਚ ਨਾਲੇ ਨਾ ਬਜਰੀ ਦੇ ਨਾਲ ਇਹ ਭਰ ਦੇਣਾ ਵਾ। ਤੇ ਬਜਰੀ ਦਾ ਪਤਾ ਨਹੀਂ ਸੀ ਵੀ ਬਜਰੀ ਵੀ ਇਹਦੇ ਵਿੱਚ ਤੇਗੇ ਚ ਪੈਣੀ ਆ, ਕਿਉਂਕਿ ਪਹਿਲਾਂ ਸੋਚਿਆ ਸੀ ਨੀਂਦ ਆ, ਫਿਰ ਅਸੀਂ ਸੋਚਿਆ ਵੀ ਥੱਲੇ ਓਕੇ ਆ ਸਾਰਾ ਕੁਝ, ਤੇ ਆਪਾਂ ਤੇਗਾ ਭਰ ਕੇ ਉੱਤੇ ਇਹ ਪਾ ਦਿੰਨੇ ਆ। ਤੇ ਉਸ ਤੋਂ ਬਾਅਦ ਚਾਚਾ ਕਿੰਨੇ ਫੁੱਟ ਤੇ ਫਿਰ ਦੁਬਾਰਾ ਪਾਉਣੇ ਆ? ਉਹ ਤੇਗਾ ਲੱਗਣਾ 8 ਫੁੱਟ ਤੇ। 8 ਫੁੱਟ ਦੇ ਉਹ ਲੱਗ ਜਾਣਾ ਵਾ, ਤੇ ਇਹ ਹੋਊਗਾ ਵੀ ਜਗੜ ਬੰਦ ਲੱਗ ਜਾਣਗੇ ਪੱਕੇ ਪੱਕੇ, ਹੈ ਨਾ ਇਨਸ਼ਾਅੱਲਾ। ਇੱਥੇ ਲਿਆ ਚਾਚਾ ਮਿਰਜ਼ਾ, ਇੱਥੇ ਲਿਆ, ਇੱਥੋਂ ਸ਼ੁਰੂ ਕਰ ਦਿਓ ਨਾ, ਇੱਥੋਂ ਸਿੱਟੀ ਚੱਲੋ। ਖੈਰ ਚਲੋ ਖੈਰ ਸਲਾਉਣ ਦੀ ਯਾਰ। ਜਾਨ ਸੂਤਰ ਕੱਢ ਚਲੋ ਮੇਰਾ ਪੁੱਤ। ਤੇ ਮੈਂ ਫਿਰ ਚਾਚਾ ਜਾ ਕੇ ਮਨਾਵਾਂ 8 ਫੁੱਟ ਬਜਰੀ। ਮੈਂ ਬਜਰੀ ਲੈਣ ਚੱਲਾ ਹੁਣੇ। ਮੈਂ ਹੁਣ ਸ਼ਹਿਰੋਂ ਆਇਆ ਵਾਂ, ਮੋਟਰਸਾਈਕਲ ਦੀ ਸਰਵਿਸ ਸੀ, ਮੋਟਰਸਾਈਕਲ 1500 ਚੱਲ ਗਿਆ ਸੀ, 1000 ਤੇ ਸਰਵਿਸ ਕਰਾਈ ਦੀ ਆ, 500 ਵੱਧ ਚੱਲ ਗਿਆ, ਤੇ ਤੇਲ ਹੋਇਆ ਸੀ ਸ਼ਾਹ ਕਾਲਾ, ਉਹ ਕਢਾ ਕੇ ਸਰਵਿਸ ਕਰਾਈ ਆ। ਅੱਬੂ ਨੇ ਸਵੇਰ ਜਾਣਾ ਵਾ ਮੈਡੀਸਨ ਲੈਣ ਡਾਕਟਰ ਕੋਲੇ, ਤੇ ਫਿਰ ਤਾਂ ਕਰਕੇ ਬਾਈਕ ਦੀ ਸਰਵਿਸ ਜ਼ਰੂਰੀ ਸੀ, ਉਹ ਵੀ ਕਰਾ ਲਈ ਆ, ਆਪਦੀ ਦਵਾਈ ਵੀ ਲੈ ਆਂਤੀ ਆ। ਇਸ ਕਰਕੇ ਮੈਂ ਕਿਹਾ ਯਾਰ ਵੀ ਮੇਨ ਜਿਹੜੇ ਕੰਮ ਨਾ ਉਹ ਜ਼ਰੂਰੀ ਉਹ ਕਰ ਲਈਏ। ਤੇ ਬਾਕੀ ਮੈਂ ਕਿਹਾ ਚਾਚਾ ਉਹਦੇ ਕੰਮ ਨਿਬੇੜਦਾ। ਚਾਚੇ ਨੇ ਆਹ ਕਰਤਾ ਵਾ, ਹੁਣ ਅੱਲਾ ਰੱਖੇ ਖੈਰ। ਹੁਣ ਮੈਂ ਚੱਲਾਂ ਵਾ ਬਜਰੀ ਲੈਣ। ਬਜਰੀ ਲਿਆਉਂਦੇ 8-10 ਫੁੱਟ। ਸੈਮ ਮਗਰ ਟਰੈਕਟਰ ਤੇ ਰੇੜਾ ਲੈ ਕੇ ਆਉਂਦਾ ਵਾ। ਤੇ ਸੈਮ ਮੈਂ ਫਿਰ ਜਾਣਾ ਹੈ, ਅੱਲਾ ਦੀ ਸਪੁਰਦ ਪਾਸੇ ਹੋ ਬਣਾਇਆ ਮੇਰਾ ਵੀਰ। ਬਿਸਮਿਲ੍ਲਾ। ਲੋ ਜੀ ਪਹਾੜਸ ਕੋ ਆ ਗਏ ਆ। ਪਹਾੜਸ ਹਾਂਜੀ ਬਜਰੀ ਲਿਆਣੀ ਆ। ਅੱਛਾ ਜੀ 8 ਤੋਂ 10 ਫੁੱਟ ਉਹ ਦੇ ਦੇ। ਇੱਥੇ ਇੱਕ ਬੰਦੇ ਆਉਂਦੇ, ਉਹ ਕਹਿੰਦੇ ਆ ਵੀ 18-20 ਹਜ਼ਾਰ ਰੁਪਇਆ ਤੈਨੂੰ ਵਟਾਤਾ ਤੇ 100 ਤੇ ਛੱਡ ਦੇ। ਇਸ ਹਿਸਾਬ ਨਾਲ ਮੈਂ ਤੈਨੂੰ ਜਿੰਨੇ ਵਟਾਏ ਆ, ਤੇ ਫਿਰ ਮੈਨੂੰ ਤੇ ਬਜਰੀ ਫ੍ਰੀ ਬਣਦੀ ਆ। ਬਣਦੀ ਆ ਬਿਲਕੁਲ ਇਦਾਂ ਆ ਬੰਦਾ ਵਾ 100 ਦੇਣ ਲੱਗਾ ਮਰ ਜਾਂਦਾ। ਯਕੀਨ ਮੰਨ ਜਾ, ਐਨੂੰ ਕਰੀ। ਮੇਰੀ ਗੱਲ ਸੁਣੋ, ਮੈਂ ਉਹਨੂੰ ਕਿਹਾ, ਮੈਂ ਕਿਹਾ ਰਿਸ਼ਤੇਦਾਰ ਆ 100 ਆਪਾਂ ਮਤਲਬ ਕੀ ਕਹਿੰਦੇ ਹੁੰਦੇ ਆ ਵੀ ਪੱਲਿਓਂ ਦੇ ਦੇਣਾ। ਉਹ ਕੀ ਕਹਿੰਦੇ ਹੁੰਦੇ, ਨਿਆਣਿਆਂ ਦਾ ਫੁੱਫੜ ਆ ਹੈ, ਨਿਆਣਿਆਂ ਦਾ ਫੁੱਫੜ ਆ। ਮੇਰੀ ਗੱਲ ਸੁਣ, ਹਾਂ ਅਸੀਂ ਮੰਨਦੇ ਆ ਹਾਂ ਇਸ ਗੱਲ ਨੂੰ, ਐਗਰੀ ਕਰਦੇ ਆ। ਹਾਂ। ਮੈਂ ਹੁਣੇ ਪੈਸੇ ਦਿੱਤੇ, ਹਾਂ। ਪੈਸੇ ਦੇ ਕੇ ਲੈ ਲਿਆ ਪੈਪ ਕੋ ਹਾਂ ਦਿੱਤੇ ਸੀ ਪਿਛਲੇ। ਉਹ ਇਹ ਤਾਂ ਮੈਂ ਕਿਹਾ ਇੰਨੇ ਕੁ ਤਾਂ ਬੰਦਾ ਝੂੰਗ ਜਿ ਲੈ ਜਾਂਦਾ ਹੁੰਦਾ।
ਇਹ ਝੂੰਗਾ ਰੀਡੀ ਲੈਣ ਨਹੀਂ ਮੇਰਾ ਪੁੱਤਰ ਆਇਆ, ਇਹ ਪੈਪ ਦੇ ਪੈਸੇ ਦੇਣੇ ਪੈਣੇ। ਦੱਸ ਆਪਣੀ ਕੀ ਆ ਰਿਸ਼ਤੇਦਾਰੀ ਭਾਈ ਜੀ ਜਵਾਕਾਂ ਦਾ ਫੁੱਫੜ ਆ ਹੋਣ ਵਾਲਿਆਂ ਦਾ। ਹਾਂ ਹੁਣ ਨਾ ਆਪਾਂ ਯਾਰ ਇਹਨੂੰ ਉਹਦਾ ਹੀ ਨਹੀਂ ਦੇਣਾ, ਹੈ ਆਪਾਂ ਇਹਨੂੰ ਉਹਦਾ ਹੀ ਨਹੀਂ ਦੇਣਾ। ਮੇਰੀ ਗੱਲ, ਮੈਂ ਕਿਹਾ ਵੀ 50 ਆਪ ਦੀ ਰਿਸ਼ਤੇਦਾਰੀ ਨੂੰ ਦੇ ਦੇ, 50 ਮੇਰੀ ਰਿਸ਼ਤੇਦਾਰੀ ਦੇ ਦੇ। ਤੂੰ ਤਾਂ ਜਵਾਈ ਆਪਣਾ ਹਾਂ ਯਾਰ ਤੂੰ ਵੀ ਤੇਰੀ ਰਿਸ਼ਤੇ ਦੇ ਪਿਆ ਮੈਨੂੰ ਹਾਂ ਤੇ ਆਪਾਂ ਲਾਈਵ ਵੰਡ ਕੇ ਨੇ ਆਪਾਂ ਇੱਕ ਬੰਦੇ ਕੋਲ ਖੜਾ ਲੈਨੇ 100 ਰੁਪਿਆ। ਨਹੀਂ ਗੱਲ ਤਾਂ ਸੱਚੀ ਹੈ ਵੀ। ਨਹੀਂ ਛੱਡ ਦਿੱਤਾ ਜੀ ਓਏ ਕੈਮਰਾ ਚੱਲਿਆ ਜ਼ਾਲਵਾ, ਕੋਈ 5 ਕਿਸਰ ਬਣਾਉਣਾ, ਕੋਈ ਛੜਾਉਂਦੇ ਤੇ ਸਹੀ ਕੁਝ। ਸਾਨੂੰ ਇਹ ਗੱਲ ਪਤਾ ਨਹੀਂ, ਮੇਰੇ ਕਿਤੇ ਦਸਤਾ ਵੀ ਲੈ ਲੈਂਦੇ ਨਾਲ। ਹੁਣ ਮਿਸਤਰੀ ਲੱਗ ਗਏ ਆ, ਮਿਸਤਰੀ ਲੱਗ ਗਿਆ। ਹੁਣ ਹੋਇਆ ਹਾਂ ਤਾਪ ਚੜ ਗਿਆ ਵਾ। ਪਹਿਲੇ ਦਿਨ ਹੀ ਤਾਂ ਜਿਹੜਾ ਹਿੱਲਦਾ। ਉਹ ਤਾਪ ਪਹਿਲੇ ਦਿਨ ਯਾਰ ਚੜ ਗਿਆ। ਮੈਂ ਕੀ ਕਰਦਾ, ਮੈਨੂੰ ਪਰਸੋਂ ਦਾ ਚੜਿਆ ਯਾਰ, ਯਕੀਨ ਮੰਨ ਮੈਂ ਜਾ। ਉਹਨੂੰ ਕਿਹਾ, ਮੈਂ ਕਿਹਾ ਯਾਰ ਹਜੇ ਨਾ ਇੱਕ ਦਿਨ ਲਾ ਦੇ ਹੋਰ। ਕਹਿੰਦਾ ਕਾਹਦੀ ਟੈਨਸ਼ਨ ਲੈਣਾ, ਇੱਕ ਹਫਤਾ ਕੱਢਣਾ ਉਹਨੇ ਮੇਰੇ ਅੱਗੇ। ਮੁੜ ਕੇ ਉਹਨੇ ਹਫਤਾ ਕੱਢਣਾ। ਮੈਂ ਚਾਚਾ 2-4 ਦਿਨ ਸਾਲ ਹੈ ਕਿਸੇ ਪਾਸੇ ਆਉਣ ਦੇ ਸਿਸਟਮ। ਦੇਖ ਲੈ ਗੱਲ ਸੁਣ ਲੈ, ਮੇਰੀ ਮੰਨਣੀ ਕੀ ਆ, ਜਦੋਂ ਰੱਬ ਨੇ ਕੁਝ ਵੀ ਕਰਨਾ ਹੈ ਨਾ, ਜਾਂ ਰੱਬ ਕੁਝ ਕਰਦਾ ਵਾ, ਸੁਣ ਲੈ ਪੋਜ਼ਿਟਿਵਿਟੀ ਜਿਹੜੀ ਆ, ਜਦੋਂ ਰੱਬ ਮਿਸਤਰੀ ਨੂੰ ਤੁਹਾਡੇ ਘਰੇ ਵਾੜਦਾ, ਉਹ ਤੁਹਾਨੂੰ ਇੰਨਾ ਸਹਿਬ-ਹਸੀਅਤ ਕਰਦਾ ਕਿ ਬੰਦੇ ਦੀ ਚੀਕ ਨਾ ਪਵੇ ਹੈ। ਲੇਕਿਨ ਮਿਸਤਰੀ ਜਾਂਦੇ ਜਾਂਦੇ ਚੀਕ ਕਢਾ ਜਾਂਦੇ ਉਹ ਜਾਂਦੇ ਜਾਂਦੇ ਕਢਾਈ ਵੇ, ਪਹਿਲੇ ਦਿਨ ਤੇ ਨਾ ਕਢਾਵੇ। ਰੱਬ ਮਿਸਤਰੀ ਨੂੰ ਕਿਉਂ ਬਾਬਾ ਜੀ, ਸਹੀ ਗੱਲ ਕੀਤੀ ਨਾ ਮੈਂ ਵੀ ਰੱਬ ਨੇ ਆਪੇ ਸਾਥ ਦੇ ਦੇਣਾ। ਸੁਣ ਲਾ, ਪੈਸੇ ਮੁੱਕ ਗਏ, ਰੱਬ ਨੇ ਫਿਰ ਕਿਸੇ ਪਾਸੋਂ ਦੇ ਦੇਣੇ ਆ, ਇਸ ਗੱਲੋਂ ਮੈਨੂੰ ਪਤਾ। ਰੱਬ ਮਿਸਤਰੀ ਵਾੜਦਾ ਵੀ ਜਦੋਂ ਬੰਦੇ ਕੋਲ ਪੈਸੇ ਆਏ ਨੇ, ਹਾਂ ਵਾੜਦਾ ਹੀ ਇਸ ਦੁੱਖੋਂ ਵੀ ਇਹਨੂੰ ਹੁਣ ਭੁੱਖਾ ਕਰ ਦਿਓ, ਕੋ ਰਹਿ ਕੁਛ ਨਾ ਜਾਵੇ। ਜਦੋਂ ਮਿਰਚ ਤੇ ਆ ਜਾਵੇ ਨਾ, ਉਦੋਂ ਛੱਡਣਾ ਇਹਨੂੰ। ਓਏ ਉਹ ਜਿਹੜਾ ਹੁਣ ਉਹਦੇ ਕਹਿਣ ਆਕੂ, ਤੁਹਾਡੇ ਵਾਲਾ ਹਿਸਾਬ ਆ, ਜੇ ਖਾਦੀ ਮਿਰਚ ਨਾਲ ਰੋਟੀ ਹੋਵੇ ਮਿਸਤਰੀ ਲਾਉਣ ਬਦਲੇ, ਤੇ ਮੁੜ ਕੇ ਤੁਸੀਂ ਕਿੱਥੇ ਆਓਗੇ? ਅਸੀਂ ਮਿਸਤਰੀ ਨੇ ਹੈ ਫੇਰ ਮਿਰਚ ਤੇ ਇਹਨਾਂ ਨੇ ਇਹਦੇ ਮਿਰਚ, ਇਹ ਰਹਿੰਦੇ ਮਿਰਚ ਤੇ ਨਾ। ਫੇਰ ਮਿਰਚ ਤੇ ਮੈਂ ਹਿਸਾਬ ਲਾਇਆ, ਇਹ 2 ਸਾਲ ਮਿਰਚ ਤੇ ਰਹਿ ਕੇ ਮਿਸਤਰੀ ਲਾ ਲੈਂਦੇ ਆ, ਮਿਸਤਰੀ ਨੂੰ ਵੀ ਮਿਰਚ ਨਾ ਖਵਾਉਂਦੇ ਆ। ਮਿਰਚ ਠੀਕ ਆ, ਮਿਸਤਰੀ ਫੇਰ ਟਾਈਮ ਨਾਲ ਚੱਲ ਜਾਂਦਾ। ਨੇ ਖਵਾਇਆ ਹਾਰਸ ਗੋਸ਼ਤ ਮਿਸਤਰੀ ਨੂੰ, ਮਿਸਤਰੀ ਨਹੀਂ ਗਿਆ। ਕੱਲ ਉਹਨੂੰ ਖਵਾਈ ਸੀ ਗੋਭੀ, ਹਾਂ ਮਿਸਤਰੀ ਚਲੇ ਗਿਆ। ਮਿਸਤਰੀ ਚਲਾ ਗਿਆ ਤੇ ਮੈਂ ਰੋਟੀ ਕੀਤੀ ਨਹੀਂ ਵਿੱਚ। ਇਹ ਵਨ ਦੀਆਂ ਗੱਲਾਂ ਸਾਰੀਆਂ। ਤੇ ਮੈਂ ਰੋਟੀ ਕੀਤੀ ਨਹੀਂ ਗੀ, ਮੈਂ ਸਿਰਫ ਚਾਹ ਪਿਉਣੀ ਆ। ਤੂੰ ਰੋਟੀ ਕੀਤੀ ਨੀ, ਤੂੰ ਆਪ ਮਿਰਚ ਤੇ ਆ ਜਾਣਾ ਵਾ। ਮਿਸਤਰੀ ਲੱਭੇ ਜਾਂ ਨਾ ਲੱਭੇ, ਨਾਲ ਮਿਰਚ ਆਉਣੀ ਘਰੇ, ਮਾਂ ਮਿਸਤਰੀ ਲਿਆਵੇ, ਮਾਂ ਤੁਸੀਂ ਨਹੀਂ ਅੱਜ ਮੈਂ ਸ਼ਹਿਰ ਗਿਆ, ਮੈਂ ਕਿਲੋ ਲੈ ਜਾਂਦੀਆਂ ਵੈਸੇ। ਹਾਂ ਬਾਤ ਮਿਸਤਰੀ ਦੇ ਦੇ। ਆਹੋ ਚਲੋ ਲਓ ਜੀ, ਲੈਣ ਆਏ ਆ ਬਜਰੀ ਤੇ ਸੈਮ ਆਉਂਦਾ ਵਾ ਤੇ ਫਿਰ ਲੱਦਦੇ ਆ ਇਨਸ਼ਾਅੱਲਾ। ਮੈਂ ਕਿਹਾ ਮੈਨੂੰ ਵੀ ਚਾਹ ਦੇ, ਮੈਂ ਦਵਾਈ ਖਾਣੀ ਆ। ਚੱਲ ਸਹੀ ਨਾ ਜੁਗਾੜ ਓਕੇ। ਅੱਛਾ ਲੈਵਲ ਜੁਗਾੜ ਦੀ ਅਸੀਂ ਕਿਹਾ ਵੀ ਬਜਰੀ ਵਾਸਤੇ ਨਾ ਮੂੰਹ ਤੇ ਲਵਾਈ ਫਿਰਦਾ, ਕਹਿੰਦਾ ਵਿੱਚ ਬਜਰੀ ਸਿੱਟ ਦੀ ਮੂੰਹ ਤੇ ਹੈ। ਮੂੰਹ ਤੇ ਲਵਾ ਲਿਆ, ਖੈਰ ਹੁਣ ਕਿੱਥੇ ਲੱਗਾ ਦਾੜੀ ਤੇ, ਖੈਰ ਦਾੜੀ ਪੱਕ ਇਹ ਜੂ। ਲੈ ਜੀ ਹੈ ਨਾ ਭਾਈ, ਹਨਾ ਕੱਲ 2 ਮਿਸਤਰੀ ਲੱਗਣੇ, ਅੱਜ ਨਹੀਂ ਆਇਆ ਐਡੇ, ਇੱਕੋ ਹੀ ਸੀ ਅੱਜ। ਨੀਆਂ ਭਰੀਆਂ ਜਾਣ ਫਿਰ ਸਟੋਰ ਹੋ ਜਾਏਗਾ। ਇਹ ਤੇ ਪਲਸਤਰ ਵੀ ਜ਼ਿਆਦਾ ਲੱਗਦਾ। ਨਹੀਂ ਅਸੀਂ ਇੱਕ ਹੋਰ ਕੰਮ ਕਰ ਲਿਆ। ਅਸੀਂ ਨਾ ਭਰਿਆ ਨਹੀਂ ਨੀਂਹ, ਚਲੋ ਭਾਈ 30 ਸਾਲ ਪੁਰਾਣਾ ਤੇ ਹੈਗਾ, ਉਹ ਕਿਹੜਾ ਭਰਤੀ ਪਾਈ ਆਪਾਂ ਪਾ ਕੇ ਉੱਤੇ ਲਾ ਕੇ ਇਦਾਂ, ਤੇ ਉਹ ਕੀ ਉਹਨੂੰ ਕਹਿੰਦੇ ਆ, ਬੀਮ ਪਾਤ ਤੇਗਾ ਲਾ ਕੇ ਵਿੱਚ ਐਡਾ ਮੋਟਾ ਸਰੀਆ ਬਹੁਤ 670 ਦਾ ਹੈਗਾ ਪਿਆ ਸੀ। ਸਾਡੇ ਕੋਲ ਪਿਆ ਸੀ ਟੋਚਨ ਵੱਡਾ, ਉਹ ਲਾਤਾ ਸੀ ਵੱਡੀ ਕਾਰ ਸਕੂਨ ਹੋ ਜੂਗਾ। ਥੋੜਾ ਜਿਹਾ ਗਲਤ ਪੈ ਗਿਆ। ਜਾਣ ਦੇ ਬਸ ਕਿ ਹੋਰ? ਬਸ ਬਹੁਤ ਆ ਭਰ ਲਈਏ ਹੁਣ ਬਸ। ਚਲੋ ਚੱਕ ਲਓ, ਮੈਂ ਲੈ ਆਇਆ, ਇੰਨਾ ਔਖਾ ਹੋ ਗਿਆ। ਲੋ ਜੀ ਸੈਮ ਨੇ ਤੇ ਮੈਂ ਤੈਨੂੰ ਲੱਭਦਾ ਆਇਆ ਮਗਰ। ਲੈ ਤੈਨੂੰ ਕੀ ਲੱਗਦਾ ਓਏ, ਬਾਅਦ ਚ ਚੱਕੀ ਪੇ ਲੋ, ਪਰਲੀਆਂ ਚੱਕ ਲਾ ਦੋ। ਉੱਪਰਲੇ ਹੱਥੀਆਂ ਵਾ। ਚਾਚਾ ਕਿੰਨਾ ਰਹਿ ਗਿਆ? ਚਾਚਾ ਤੇ ਖਿੱਚੀ ਖੜਾ ਕੰਮ ਨੂੰ। ਬਸ ਰਹਿ ਗਿਆ ਥੋੜਾ ਜਿਹਾ, ਅੱਲਾ ਖੈਰ ਕਰੇ। ਆ ਤੇ ਵੇ ਜਿਵੇਂ ਨਹੀਂ ਹੁੰਦੀ ਖਾਲੀ। 10 ਫੁੱਟ ਲਿਆਂਦੀ, ਠੀਕ ਆ, ਤੇ ਫੁੱਟ ਵੀ ਵੱਡਾ ਸੀ ਪੂਰਾ। ਮਿਰਜਾ ਇੱਥੋਂ ਇਹਨੂੰ ਛੱਡ ਦੇ, ਆਪਾਂ ਬਾਅਦ ਚ ਚੱਕ ਲਾਂਗੇ ਚਾਚਾ।
ਮਿਰਜਾ ਉਹ ਚੱਕ ਲਾ ਇਹ ਗਾਂ ਘਿਰ ਜਾਣੀ ਇਦਾਂ ਖਿੱਚ ਨਹੀਂ ਸਕਦੇ ਨੂੰ। ਹਾਂ ਰੱਖ ਦੋ ਇੱਥੇ ਚਲੋ ਸ਼ਾਬਾਸ਼ 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 ਲਾ ਕੇ ਰੱਖ ਦਿਓ। ਲਓ ਜੀ ਇੱਧਰ ਵੀ ਮੈਂ ਕਿਹਾ ਆ ਕੇ ਪਤਾ ਸੁਰ ਕਰ ਲਈਏ ਵੀ ਕੀ ਬਣਦਾ ਪਿਆ ਹੈ। ਤੇ ਯਾਸੀਨ ਮਾਸ਼ਾਅੱਲਾ ਧੜਾ ਤਾੜੇਟਾ ਫੜਾਈ ਇੱਟ ਫੜਾ ਆ। ਮੈਂ ਤੈਨੂੰ ਇਸ ਕੰਮ ਤੇ ਲਾਉਣਾ ਵਾ ਕਿ ਕੰਮ ਦੇ ਨਾਲ ਕੰਮ ਕਰਦੇ ਹੋਏ ਬੋਲਣਾ, ਮਤਲਬ ਇਕੱਠਾ ਕੰਮ ਕਰੇ ਤੂੰ, ਦੋ ਕੰਮ ਇਕੱਠੇ ਕਰੇ। ਫਿਰ ਵੇਖਣ ਵਾਲੇ ਕਹਿਣਗੇ ਸਾਡੇ ਵੱਲ ਕਿਉਂ ਨਹੀਂ ਦੇਖਿਆ, ਉਹ ਵੀ ਵਿੱਚ ਮਸਲਾ ਆ ਨਾ। ਨਹੀਂ ਨਹੀਂ ਆ ਭਾਈ ਵੇਖਣ ਵਾਲੇ ਕੋਈ ਬੰਦਾ ਨਾ ਕਵੇ ਕਿ ਯਾਸੀਨ ਨੇ ਸਾਡੇ ਵੱਲ ਨਹੀਂ ਵੇਖਿਆ, ਦੇਖਿਆ ਨਹੀਂ ਠੀਕ ਆ। ਧਿਆਨ ਤੁਹਾਡੇ ਵੱਲ ਹੀ ਆ, ਬਸ ਕੰਮ ਉਧਰ ਕਰ ਰਿਹਾ ਹੈ। ਉਹ ਇਦਾਂ ਨਾ ਫਿਰ ਗੱਲਾਂ ਬਾਅਦ ਚ ਕੋਈ ਬੰਦੇ ਕਹਿ ਦਿੰਦੇ ਯਾਰ ਸਾਡੇ ਵੱਲ ਵੇਖ ਕੇ ਗੱਲ ਕਿਉਂ ਨਹੀਂ ਕਰਦਾ। ਨਹੀਂ ਨਹੀਂ ਉਹ ਕਹਿੰਦੇ ਹੁੰਦੇ ਹੋਰ ਵੀ ਤੂੰ ਕਿਸੇ ਦਾ ਕਾਣਾ ਵੇਖਦਾ ਕਿਉਂ ਨਹੀਂ ਆ। ਨਹੀਂ ਯਾਸੀਨ ਨਹੀਂ ਅੱਜ ਦੱਸ ਸਕਦਾ ਸਪੀਡ ਕਹਿੰਦੇ ਆ। ਸਾਰਿਆਂ ਨੂੰ ਪਤਾ ਜੀ ਹੈਲੋ ਹੁਣ ਦੱਸਣ ਵਾਸਤੇ ਆਦੀ ਸਪੀਡ ਤੇਜ਼ ਕਰ ਲਵੇ। ਉਹ ਕਹਿੰਦਾ ਵੀ ਮੈਂ ਵੇਖਣ ਵਾਲੇ ਪੂਰਾ ਕਰਦੇ ਮੋਬਾਈਲ ਤੇਜ਼ ਕਰ ਲੈਣ। ਅੱਛਾ ਇੱਕ ਚੀਜ਼ ਹੋਰ ਕਹਿੰਦਾ ਲੋਕੀ ਇਤਰਾਜ਼ ਕਰਨਗੇ ਵੀ ਮੇਰੇ ਵੱਲ ਵੇਖ ਕੇ ਗੱਲ ਕਿਉਂ ਨਹੀਂ ਕਰਦਾ। ਮੋਬਾਈਲ ਨੂੰ ਸਪੀਡ ਵਾਲੇ ਚਲਾਉਣੇ ਪੈਣੇ ਆ। ਕੰਮ ਹੋਰ ਕਰਨਾ ਹਾਂਜੀ ਆਪਦੀ ਉਹਦੇ ਕਹਿਣਾ ਕੋਈ ਕੀਮਤੀ ਵਕਤ ਚੋਂ ਹਾਂਜੀ ਤੂੰ ਤੇ ਮੇਰੇ ਨਾਲ ਉਹਨੇ ਨਾ 3-4 ਮਗਰੇ ਗਾਵਾਂ ਨੂੰ ਪੱਠਿਆਂ ਦੇ ਪਾ ਦਿਓ। ਉਹ ਹਲੇ ਚੌਲ ਸਾਹਿਬ ਫੋਨ ਨਹੀਂ ਚੱਕਦਾ, ਪਤਾ ਨਹੀਂ ਝੇੜਿਆਂ 'ਚ ਬੈਠਾ ਤੇ ਰਿਸ਼ਤੇਦਾਰਾਂ ਦੇ ਤੇ ਉਹਨਾਂ ਨੇ ਪੱਠੇ ਪਾ ਦਿਓ ਗਾਵਾਂ। ਵਿਕਾਸ ਗਿਆ ਹੋਇਆ ਵਾ। ਆਹੋ ਜਾ ਠੀਕ ਹੈ ਠੀਕ ਆ ਸਾਹਿਬ। ਪੱਠੇ ਸੋਹਣੇ ਸਿੱਟ ਦਿਓ ਗਾਵਾਂ ਨੂੰ ਤੇ ਮੱਝ ਨੂੰ ਪਹਿਲਾਂ ਬੱਚਿਆਂ ਨੂੰ ਟੋਟਲ ਤੇ ਘੋੜੀ ਦੇ ਪੈ ਮੇਰੇ ਖਿਆਲ ਗੱਟੂ 'ਚ ਪਾਏ ਉਹ ਪਾ ਦਿਓ ਤੇ ਉਹਦਾ ਗਾਚਾ ਥੋੜਾ ਜਿਹਾ ਰੱਖ ਲਿਆ ਜੇ ਚੀਤੇ ਨੂੰ ਬਾਹਰ ਕੱਢ ਦਿਓ। ਸਾਮੀ ਆ ਤੂੰ ਨਾਲ ਜਾਵੇ ਜਿੰਦਾਬਾਦ। ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਮਾਸ਼ਾਅੱਲਾ ਰੌਣਕ ਜਿਹੜੀ ਆ ਮਗਰ ਆ। ਇਸ ਟਾਈਮ ਸੈਮ ਦੇ ਮੇਰੇ ਸਾਰਿਆਂ ਦੇ ਮਗਰ ਹੁੰਦੇ ਆ ਤੇ ਮੈਂ ਕਿਹਾ ਵੀ ਕੰਮ ਤੇ ਨਾਲ ਦੀ ਨਾਲ ਆਪਣਾ ਨਿਬੜੀ ਜਾਂਦਾ ਵਾ। ਤੁਹਾਨੂੰ ਰੌਣਕ ਵੀ ਵਿਖਾ ਦਈਏ। ਇਹ ਜਿਹੜਾ ਰੌਣਕ ਜਿਹੜੀ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਦਿਖਾਉਣੀ, ਕਿਉਂਕਿ ਡੇਰਾ ਜਿਹੜਾ ਵਾ ਉਹ ਸੱਜਦਾ ਹੀ ਇਸ ਨਾਲ ਵਾ। ਵਲੌਗ ਜਿਹੜਾ ਆਪਣਾ ਮੇਨ ਇਸੇ ਚੀਜ਼ਾਂ ਨਾਲ ਸੱਜਦਾ ਵਾ। ਕੰਮਕਾਰ ਆਪਾਂ ਸਾਰਾ ਦਿਨ ਕਰਦੇ ਆ ਲੇਕਿਨ ਇਹ ਜਿਹੜੀਆਂ ਚੀਜ਼ਾਂ ਨਾ ਇਹ ਬਹੁਤ ਜ਼ਰੂਰੀ ਆ। ਸ਼ੌਕ ਜਿਹੜਾ ਵਾ, ਹਾਂ ਸ਼ੌਕ ਵਧਾਉਣਾ, ਸ਼ੌਕ ਨੂੰ ਦੇਖਣਾ ਚੀਜ਼ਾਂ। ਪਤਾ ਕੀ ਆ ਇਹਨਾਂ ਨਾਲ ਜਿਹੜਾ ਤੇ ਪਿਆਰਾ ਜਾਨਵਰਾਂ ਨਾਲ ਪਰਿੰਦਿਆਂ ਨਾਲ ਇਹ ਮੇਰਾ ਖਿਆਲ ਇਨਸਾਨ ਨੂੰ ਜ਼ਿਆਦਾ ਹੰਬਲ ਬਣਾ ਦਿੰਦਾ। ਕਿ ਇਨਸਾਨ ਕੀ ਕਹਿੰਦੇ ਹੁੰਦੇ ਆ ਕਿ ਬਹੁਤਾ ਇੱਕ ਇਨਸਾਨ ਦੇ ਅੰਦਰ ਹਵਾਨ ਹੁੰਦਾ ਨਾ, ਮੇਰੇ ਅਕੋਰਡਿੰਗ ਉਹ ਮਰ ਜਾਂਦਾ ਇਹਦੇ ਹਿਸਾਬ, ਮਤਲਬ ਇਹਨਾਂ ਨਾਲ ਤੇ ਪਿਆਰ ਦੇ ਨਾਲ। ਤੇ ਮਾਸ਼ਾਅੱਲਾ ਇਹ ਜਿਹੜੀ ਰੌਣਕ ਆ ਆਪਣੀ ਦਿਨੋਂ ਦਿਨ ਵੱਧਦੀ ਜਾਂਦੀ ਆ। ਹੁਣ ਰੱਬ ਆਪਣਾ ਕਰਮ ਕਰੇ, ਖੈਰ ਦੇ ਦਿਨ ਲਿਆਵੇ ਤੇ ਉਹ ਜਿਹੜੀ ਆਪਣੀ ਮੇਨ ਰੌਣਕ ਆ ਜਿਹੜੇ ਮੈਨੂੰ ਬਹੁਤ ਪਸੰਦ ਆ ਖਰਗੋਸ਼, ਇਹ ਵੀ ਬੱਚੇ ਦੇਣ ਤੇ ਇਨਸ਼ਾਅੱਲਾ ਫਿਰ ਰੌਣਕ ਆਪਣੀ ਹੋਰ ਵੱਧ ਜਾਵੇ ਹੈਨਾ। ਨਹੀਂ ਆਪਾਂ ਇਨਸ਼ਾਅੱਲਾ ਜਿੱਦਾਂ ਹੀ ਆਪਣੇ ਮਕਾਨ ਹੋਏ ਨਾ ਕੰਪਲੀਟ, ਆਪਾਂ ਉਹ ਪਰਲਾ ਹੱਥ ਜਿਹੜਾ ਵਾ ਆ ਜਗ੍ਹਾ ਆਪਾਂ ਛੱਡੀ ਹੋਈ ਆ ਫਿਰ ਤੇ ਸਾਰਾ ਬੰਦ ਕਰ ਦੇਣਾ। ਆਪਾਂ ਜਾਲ ਲਾ ਦਾਂਗੇ ਵੱਡਾ, ਹਰ ਸ਼ੈ ਜਿਹੜੀ ਖੁੱਲੀ ਹੋਵੇਗੀ ਇਨਸ਼ਾਅੱਲਾ। ਮੈਂ ਕੋਸ਼ਿਸ਼ ਕਰਾਂਗੇ ਆਪਾਂ ਵੀ ਇਹਦੇ ਵਿੱਚ ਵੀ ਆਪਾਂ ਘਾਹ ਤੇ ਇਹਨੂੰ ਸੋਹਣਾ ਬੜਾ ਕਿਆਰੀਆਂ ਬਣਾ ਕੇ, ਕੁਛ ਨਹੀਂ ਹੁੰਦਾ ਅੱਲਾ ਖੈਰ ਕਰੇਗਾ। ਜਿਹੜੀਆਂ ਚੀਜ਼ਾਂ ਵਾਸਤੇ ਨਾ ਇਹਨਾਂ ਨੂੰ 1.5-2 ਮਹੀਨੇ ਦੇ ਵਿੱਚੋਂ ਬਾਹਰ ਕੱਢਣਾ ਪੈਣਾ ਪੱਕਾ ਕੋਈ ਰੌਲਾ ਨਹੀਂ ਘਾਹ ਯਾਰ। ਸਿਆਲਾ ਚੱਲ ਜਾਵੇ ਇੱਕ ਵਾਰੀ, ਉਹ ਡਾੜਾ ਹੋਈ ਵੀ ਨਾ ਫਿਰ ਘਾਹ ਫਿਰ ਕੁਝ ਕਹਿੰਦੇ ਸਿਆਲਾ ਚੱਲ ਜਾਵੇ ਇੱਕ ਵਾਰੀ, ਠੰਡ ਚੱਲ ਜਾਵੇ ਫਿਰ ਇਨਸ਼ਾਅੱਲਾ ਇਹ ਵੀ ਕਰਾਂਗੇ। ਲਓ ਜੀ ਮਾਸ਼ਾਅੱਲਾ ਰੌਣਕ ਚੈੱਕ ਕਰੋ। ਕਬੂਤਰ ਵੀ ਸੈਮ ਵਧਾਈਏ ਹੁਣ ਹੌਲੀ ਹੌਲੀ ਆਂਡਿਆਂ ਤੇ ਆਉਣ। ਇਹਨਾਂ ਦੇ ਬੱਚੇ ਕਢਾਈਏ ਆਪਾਂ, ਕਬੂਤਰ ਜ਼ਿਆਦਾ ਕਰੀਏ ਆਪਾਂ। ਤੇ ਬਤਖਾਂ ਦੇ ਵੀ ਇਨਸ਼ਾਅੱਲਾ ਹੁਣ ਨਾ ਆਂਡਿਆਂ ਤੇ ਆਈਆਂ ਹੋਈਆਂ ਵਾ, ਝੋਲੀਆਂ ਭਰੀਆਂ ਵਾ, ਅੱਲਾ ਖੈਰ ਕਰੇ। ਮੈਨੂੰ ਤਾਂ ਲੱਗਦਾ ਵਾ ਬਤਖਾਂ ਆਂਡੇ ਦਿੰਦੀਆਂ ਵਾ ਲੇਕਿਨ ਹਲੇ ਸਾਨੂੰ ਲੱਭਦੇ ਨਹੀਂਗੇ, ਕਿਉਂਕਿ ਸਾਰਾ ਦਿਨ ਤੁਹਾਨੂੰ ਪਤਾ ਕਿ ਕੀ ਕਹਿੰਦੇ ਹੁੰਦੇ ਕੰਮ ਆਰ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ। ਜ਼ਿਆਦਾਤਰ ਮੈਨੂੰ ਹੁੰਦਾ ਵਾ ਕਿ ਸਾਰੇ ਵੀਰ ਭਰਾ ਕਹਿੰਦੇ, ਅਕਸਰ ਮੈਨੂੰ ਕਮੈਂਟ ਆਉਂਦੇ ਤੂੰ ਵੀ ਕਰ ਲਿਆ ਕਰ। ਮੈਂ ਕਰਦਾ ਵਾ ਮੋਸਟਲੀ ਕੰਮ, ਲੇਕਿਨ ਆਰ ਬਹੁਤੇ ਹੁੰਦੇ, ਮੇਰਾ ਜਾਣ ਆਉਣ ਬਹੁਤ ਜ਼ਿਆਦਾ ਹੁੰਦਾ ਵੀ 24 ਘੰਟੇ ਮੈਂ ਫਲਾਣੇ ਨਾਲ ਚਲਾ ਗਿਆ, ਫਲਾਣੇ ਉਹਨੂੰ ਕਹਿਣ। ਤਾਂ ਇਹ ਚੀਜ਼ਾਂ ਮੇਰੇ ਵਾਸਤੇ ਜ਼ਿਆਦਾ, ਕਿ ਮੈਂ ਸਫ਼ਰ ਬਹੁਤਾ ਕਰਦਾ ਸਕੂਟਰ ਤੇ, ਇਹ ਚੀਜ਼ਾਂ ਬਹੁਤੀਆਂ ਜ਼ਿਆਦੀਆਂ ਮੇਰੇ ਵਾਸਤੇ। ਸੋ ਬਾਕੀ ਕੰਮ ਕਾਰ ਵੀ ਅਲਹਮਦੁਲਿਲਾ ਕਰਦੇ ਰਹਿੰਦੇ ਆ। ਸੋ ਚੀਜ਼ਾਂ ਨੂੰ ਮੈਨੇਜ ਕਰਨਾ ਇਹ ਵੀ ਇੱਕ ਮੇਰੇ ਹਿਸਾਬ ਨਾਲ ਕੰਮ ਹੀ ਹੁੰਦਾ ਵਾ। ਸੋ ਮੈਨੇਜਮੈਂਟ ਵੀ ਜਿਹੜੀ ਠੀਕ ਠਾਕ ਰੱਖਣੀ ਉਹ ਵੀ ਨਾਲ ਕੰਮ ਲੱਗੇ ਹੋਏ ਆ। ਤੇ ਮੈਂ ਕਿਹਾ ਇੱਧਰ ਵੀ ਆਪਾਂ ਵੇਖ ਲਈਏ ਕਿ ਕੀ ਕੰਮ ਚੱਲ ਰਿਹਾ। ਤੇ ਇਹਨੂੰ ਕਿੱਧਰ ਲੈ ਕੇ ਚੱਲਾਂ? ਇਹਨੂੰ ਛੱਡ ਦੇ ਥੋੜੀ ਦੇਰ, ਛੱਡ ਦੇ ਫਿਰ ਤੁਰ ਲਵੇ ਆਪਦੀ ਮਰਜ਼ੀ ਨਾਲ ਹੈ। ਅੱਛਾ ਅੱਗੇ ਜਾ ਕੇ ਛੱਡ ਦੇ। ਹੁਣ ਡਾਲਰ ਤੇ ਮੱਤ ਮਾਰ ਦਿੰਦਾ ਸੈਮ ਦੀ। ਲੋ ਜੀ ਮਾਸ਼ਾਅੱਲਾ ਚਾਚਾ ਵੀ ਆਪਦੇ ਕੰਮੀ ਲੱਗਾ ਹੋਇਆ। ਚਾਚਾ ਵਿੱਚ ਹੀ ਮੈਂ ਹਿਸਾਬ ਲਾਇਆ ਵਾ ਤੇਗਾ ਸਵੇਰੇ ਭਰਿਆ ਜਾਊਗਾ, ਬਣ ਗਿਆ ਲੇਕਿਨ ਭਰਿਆ ਸਵੇਰੇ ਜਾਣਾ ਹੈ। ਅਸੀਂ ਸੋਚਿਆ ਸੀ ਵੀ ਅੱਜ ਹਿੰਮਤ ਮਾਰੀਏ ਵੀ ਇਹਨੂੰ ਭਰ ਦਈਏ, ਲੇਕਿਨ ਫਿਲਹਾਲ ਦੀ ਘੜੀ ਨਹੀਂ,
ਕਿਉਂਕਿ ਇਹ ਹੁਣ ਚਾਚਾ ਆਊਗਾ ਸਵੇਰ, ਹੋਰ ਨਾਲ ਮਿਸਤਰੀ ਇੱਕ ਅੱਧਾ ਆਊਗਾ, ਨਾਲ 2 ਮਜ਼ਦੂਰ ਲੈ ਕੇ ਆਉਣਗੇ ਤੇ ਜ਼ਿਆਦਾ ਕੰਮ ਥੋੜਾ ਸਪੀਡ 'ਚ ਹੋ ਜਾਏਗਾ ਇਨਸ਼ਾਅੱਲਾ ਚਾਚਾ, ਹਨਾ। ਹਾਂਜੀ ਸਾਡਾ ਮਿਰਜ਼ਾ ਲੱਗਾ ਹੋਇਆ ਚਾਚਾ, ਰੇੜੀ ਦਾ ਵੀ ਆਪਾਂ ਹੀਲਾ ਕਰਦੇ ਆ ਸਵੇਰੇ ਨਾ, ਇਹਦਾ ਵੀ ਉਹ ਲੈ ਕੇ ਆਉਨੇ ਆ, ਕੀ ਉਹਨੂੰ ਕਹਿੰਦੇ ਆ, ਫਰੇਮ, ਤੇ ਉਹ ਆਪਾਂ ਲਾਉਨੇ ਇਹਦੇ ਵਿੱਚ ਤਾਂ ਕਿ ਆਪਾਂ ਨੂੰ ਸਿਖਿਆਈ ਰਵੇ, ਹਨਾ। ਛੱਤ ਦੀ ਗਲੀ ਆ ਤੇ ਔਖਾ ਹੋ ਜਾਂਦਾ ਕੰਮ। ਕੋਈ ਮਸਲਾ ਨੀ, ਉਹ ਸਾਰੇ ਕਹਿੰਦੇ ਸੀ, ਮੈਂ ਕਿਹਾ ਸੀ ਵਿੱਚ ਆਪਾਂ ਡਰਮ ਲਾ ਲਈਏ ਕੱਟ ਕੇ, ਸਾਡਾ ਬਾਪੂ ਨਹੀਂ ਮੰਨਦਾ, ਬਾਪੂ ਕਹਿੰਦਾ ਇੱਟਾਂ ਰੇ ਤੋਂ ਸਿੱਟਣੀ ਹੁੰਦੀ ਆ ਤੇ ਉਹ ਦੂਜੇ ਵਾਰੇ ਆਪਾਂ ਨੂੰ ਫਰੇਮ ਹੀ। ਤੇ ਲੋ ਜੀ ਆ ਹੁਣ ਭਰਨ ਲੱਗੇ ਆ। ਅੱਜ ਸ਼ੁਰੂ ਅਸੀਂ ਹੋਏ ਸੀ ਲੇਟ, ਕਿਉਂ ਚਾਚਾ? ਅਸੀਂ ਨਾ ਚਾਚੇ ਨੂੰ ਅੱਜ ਮਜ਼ਦੂਰ ਨਹੀਂ ਸੀ ਲੱਭਦੇ, ਫਿਰ ਚਾਚਾ ਮਜ਼ਦੂਰਾਂ ਮਗਰ ਸੀ, 11 ਵਜੇ ਸ਼ੁਰੂ ਹੋਏ ਅੱਜ ਤਾਂ ਕਰਕੇ, ਲੇਕਿਨ ਫਿਰ ਵੀ ਅਲਹਮਦੁਲਿਲਾ 4:30-5 ਵਜੇ ਤਾਈਂ ਇੰਨਾ ਕੰਮ ਕਰ ਲਿਆ। ਅੱਤੀਗਾ ਜਿਹੜਾ ਲਾਉਣਾ ਵਾ ਇਹ ਚਾਚਾ ਕਹਿੰਦਾ ਕੰਮ ਔਖਾ ਹੁੰਦਾ, ਬਾਕੀ ਕੰਮ ਸੌਖਾ। ਤੇ ਬਾਕੀ ਇਨਸ਼ਾਅੱਲਾ ਸਵੇਰ ਜਿਹੜਾ ਵਾ ਨਾ, ਸਵੇਰ ਕੰਮ ਆਪਣਾ ਛੋਲਾ ਮਤਲਬ ਹੋਊਗਾ, ਟਾਈਮ ਨਾਲ ਨਿਬੜੇਗਾ। ਸੀਮੈਂਟ ਵਗੈਰਾ ਆਪਣਾ ਹੁਣੇ ਆ ਗਿਆ, ਰੇਤੋਂ ਹੁਣੇ ਸਿੱਟ ਜਾਣੀ ਮਿਰਜੇ ਨੇ, ਇਹ ਵੀ ਸਵੇਰੇ ਆਉਂਦੇ ਅੱਲਾ ਰੱਖੇ ਖੈਰ ਕੰਮ ਹੋ ਜਾਣਾ ਸਟਾਰਟ। ਤੇ ਅੱਜ ਜਿਹੜਾ ਵਲੌਗ ਆਪਾਂ ਇੱਥੇ ਹੀ ਐਂਡ ਕਰ ਦਿੰਨੇ ਆ, ਕੰਮ ਵੈਸੇ ਚੱਲ ਰਿਹਾ ਲੇਕਿਨ ਆਪਾਂ ਵਲੌਗ ਐਂਡ ਕਰਦੇ ਹਾਂ ਕਿਉਂਕਿ ਹਨੇਰਾ ਪੈਣ ਵਾਲਾ। ਤੇ ਇਹ ਆ ਵੀ ਸਵੇਰੇ ਇਨਸ਼ਾਅੱਲਾ ਜਿਹੜਾ ਕੰਮ ਆ ਬੜਾ ਅੱਛੇ ਤਰੀਕੇ ਨਾਲ ਅੱਛਾ ਕਰਾਂਗੇ। ਤੁਸੀਂ ਹੋਪਫੁਲੀ ਇੰਜੋਏ ਕੀਤਾ ਹੁਣ ਅੱਜ ਦੇ ਵਲੌਗ ਨੂੰ, ਲੇਕਿਨ ਇੱਕ ਚੀਜ਼ ਮੈਂ ਬੋਲੂੰਗਾ ਕਿ ਦੁਆ ਜਿਹੜੀ ਆ ਨਾ ਉਹ ਲਾਜ਼ਮੀ ਕਰਿਓ। ਮਕਾਨ ਸ਼ੁਰੂ ਹੋ ਗਏ ਆ ਤੇ ਇਹਦੇ ਵਾਸਤੇ ਦੁਆ ਦੀ ਬਹੁਤ ਜ਼ਿਆਦਾ ਲੋੜ ਆ, ਠੀਕ ਆ। ਬਾਕੀ ਰੱਬ ਨੇ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਸੈੱਟ ਖੁਦ ਕਰ ਦੇਣੀਆਂ, ਲੇਕਿਨ ਇਹ ਸਾਰੀਆਂ ਚੀਜ਼ਾਂ ਬੰਦੇ ਦੇ ਹੌਸਲੇ ਨਾਲ, ਮਿਹਨਤ ਨਾਲ ਤੇ ਮੇਨ ਜਿਹੜੀ ਚੀਜ਼ ਆ ਦੁਆ ਉਹਦੇ ਨਾਲ ਹੁੰਦੀ ਆ। ਸੋ ਲਾਜ਼ਮੀ ਕੀ ਕਹਿੰਦੇ ਹੁੰਦੇ ਆ ਕਿ ਬਜ਼ੁਰਗ ਜਿਹੜੇ ਵੇਖਣ ਦੇ ਆ, ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਵੇਖਣ ਦੀਆਂ, ਸੀਸਾਂ ਲਾਜ਼ਮੀ ਦਿਓ, ਦੁਆਵਾਂ ਲਾਜ਼ਮੀ ਦਿਓ ਕਿ ਸਾਨੂੰ ਤੁਹਾਡੀਆਂ, ਮੈਨੂੰ ਖਾਸ ਕਰਕੇ ਤੁਹਾਡੀਆਂ ਦੁਆਵਾਂ ਦੀ ਬਹੁਤ ਜ਼ਿਆਦਾ ਲੋੜ ਆ। ਹੁਣ ਦਿਓ ਇਜਾਜ਼ਤਾਂ, ਮਿਲਦੇ ਆ ਸਵੇਰ ਨਵੇਂ ਵਲੌਗ 'ਚ। ਬਹੁਤ ਸਾਰਾ ਪਿਆਰ, ਬਹੁਤ ਸਾਰੀ ਰਿਸਪੈਕਟ, ਦਿਓ ਇਜਾਜ਼ਤਾਂ, ਰੱਬ ਰੱਖ।